ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਓਬਾਮਾ ਕੇਅਰ ਐਪਲੀਕੇਸ਼ਨਜ਼ ਭਰਨ ਦਾ ਜਿਹੜਾ ਸਮਾਂ ਹੈ ਉਹ ਚੱਲ ਰਿਹਾ ਹੈ। ਕਵਰਡ ਕੈਲੀਫੋਰਨੀਆ ਦੀਆਂ 15 ਦਸੰਬਰ ਜਿਹੜੀ ਲਾਸਟ ਡੇਟ ਆ, ਉਸ ਤੋਂ ਪਹਿਲਾਂ ਤੁਸੀਂ ਜਿਹੜੀਆਂ ਜੀ ਆਪਣੀ ਐਪਲੀਕੇਸ਼ਨ ਰੀਨਿਊ ਜਾਂ ਨਵੀਆਂ ਜਿਹੜੀਆਂ ਉਹ ਭਰਵਾ ਸਕਦੇ ਹੋ। ਨੰਬਰ 408-272-2500 ਦੇ ਉੱਤੇ ਕਾਲ ਕਰਕੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਗੁਰਸਰੇ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮਨਮੋਹਨ ਸਿੰਘ ਨੇ ਕਿਹਾ ਵੀ ਬੁਲਟ ਟ੍ਰੇਨ ਤੇ ਸਵਾਲ ਚੁੱਕਣ ਵਾਲੇ ਵਿਕਾਸ ਵਿਰੋਧੀ ਕਿਵੇਂ ਹੋ ਗਏ? ਦੇਖੋ, ਲੋਕਾਂ ਨੇ ਇੱਥੇ ਚੁਟਕਲਾ ਬਣਾਇਆ, ਕਹਿੰਦੇ ਆ ਕਿ ਬਿਨਾਂ ਦੋਸ਼ ਤੋਂ ਜਾਨ ਸੂਲੀ ਤੇ ਨਾ ਟੰਗੀ ਭੁੱਲੇਗੀ, ਨਾ ਤੂੰ ਭੁੱਲੇਗਾ ਹੋਸ਼ਿਆ ਤੇ ਨਾ ਤੇਰੀ ਨੋਟਬੰਦੀ ਭੁੱਲੇਗੀ। ਦਰਅਸਲ ਜਿਹੜੀ 7 ਨਵੰਬਰ ਵਾਲੀ ਸ਼ਾਮ ਆ ਨਾ, ਜਿਵੇਂ ਕਿਸੇ ਬਹੁਤ ਮਹਾਨ ਬੰਦੇ ਦੀ ਬਰਸੀ ਹੁੰਦੀ ਹੈ ਜਾਂ ਜਨਮ ਦਿਹਾੜਾ ਹੁੰਦਾ ਨਾ, ਤਾਂ ਉਦੋਂ ਇੱਕ ਦਿਨ ਦੇ ਪਹਿਲੀ ਸ਼ਾਮ ਨੂੰ ਕਹਿੰਦੇ ਆ ਪੁਰਬਲੀ ਸ਼ਾਮ। ਨੂੰ ਪੁਰਬਲੀ ਸ਼ਾਮ ਕਹਿ ਦਿੰਦੇ ਆ। ਸੋ ਇਹ ਪੂਰਵ ਸੰਧਿਆ ਕਹਿ ਲੋ ਜਾਂ ਪੁਰਬਲੀ ਸ਼ਾਮ ਕਹਿ ਲੋ, ਜਿਹੜੀ ਅੱਜ 7 ਨਵੰਬਰ ਨੂੰ ਆ, ਤਾਂ ਇਹ ਦੋਵੇਂ ਭਾਰਤੀ ਜਨਤਾ ਪਾਰਟੀ ਵਾਲੇ, ਕਾਂਗਰਸ ਵਾਲੇ ਆ ਜਿਹੜੇ ਉਹ ਆਮੋ ਸਾਹਮਣੇ ਆ। ਕਿਉਂਕਿ ਕੱਲ ਨੂੰ ਨੋਟਬੰਦੀ ਦੀ ਪਹਿਲੀ, ਹੁਣ ਇਹਨੂੰ ਕੀ ਕਵਾਂਗੇ, ਸਾਲਗਿਰਾ ਜਾਂ ਪਹਿਲੀ ਬਰਸੀ, ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ, ਦੁਬਿਧਾ ਚਾਹਨਾ। ਸੋ ਇਹ ਨੋਟਬੰਦੀ ਹੈ ਜਿਹੜੀ ਕੱਲ ਨੂੰ 1 ਸਾਲ ਪੂਰਾ ਕਰ ਜਾਏਗੀ। ਤਾਂ ਮਨਮੋਹਨ ਸਿੰਘ ਇਸ ਸਮੇਂ ਬੋਲੇ ਆ। ਕਾਂਗਰਸ ਕੋਲ ਵੈਸੇ ਦੋ, ਜਿਵੇਂ ਕਹਿ ਲਈਏ ਨਾ, ਵੰਡਰ ਸਟਾਰ ਆ ਦੋ। ਇੱਕ ਉਹ ਆ ਜਿਹੜਾ ਮੌਨ ਰਹਿੰਦਾ, ਪਰ ਉਹਦੀ ਮੌਨ ਚੁੱਪੀ ਦੇ ਵਿੱਚ ਵੀ ਤੂਫਾਨ ਆ। ਇੱਕ ਇਹਨਾਂ ਦੇ ਕੋਲ ਉਹ ਸਟਾਰ ਆ ਜਿਹੜਾ ਹੈਗਾ ਹੀ ਹਾਹਾਕਾਰ ਆ, ਪਰ ਉਹ ਹਾਹਾਕਾਰ ਜਿਹੜੀ ਆ ਉਹਦੇ ਚ ਹਾ ਜ਼ਿਆਦਾ ਹੈ, ਕਾਰ ਘੱਟ ਹੁੰਦੀ ਹੈ, ਜਾਨੀ ਰਾਹੁਲ ਗਾਂਧੀ। ਦੋ ਹੀ ਵੰਡਰ ਸਟਾਰ ਆ ਇਹਨਾਂ ਕੋਲੇ। ਤਾਂ ਅੱਜ ਵਾਰੀ ਸੀਗੀ ਮਨਮੋਹਨ ਸਿੰਘ ਦੀ। ਮਨਮੋਹਨ ਸਿੰਘ ਨੇ ਇਸ ਪੁਰਬਲੀ ਸ਼ਾਮ ਤੇ ਜੋ ਨਿਸ਼ਾਨੇ ਕੱਸੇ ਆ ਭਾਰਤੀ ਜਨਤਾ ਪਾਰਟੀ ਤੇ, ਉਹ ਇਹਨਾਂ ਨੂੰ ਛੁਪੇ ਕੇ ਇਹਨਾਂ ਨੂੰ ਫੌਰਨ ਅਰੁਣ ਜੇਤਲੀ ਨੂੰ ਮੈਦਾਨ ਚ ਉਤਾਰਨਾ ਪਿਆ। ਉਹਨੇ ਜਵਾਬ ਦਿੱਤੇ ਆ ਜੀ। ਮਨਮੋਹਨ ਸਿੰਘ ਨੇ ਗੱਲ ਪਹੁੰਚੋ ਕੇ ਉਹੀ ਕੀਤੀ ਹੈ ਨੋਟਬੰਦੀ ਦੀ। ਉਹਨੇ ਆਖਿਆ ਕਿ ਹਾਲੇ ਤੇ ਮੈਨੂੰ ਚਿੰਤਾ ਕਿ ਨੋਟਬੰਦੀ ਦੇ ਜਿਹੜੇ ਦੀਰਘ ਕਾਲ ਵਾਲੇ ਪ੍ਰਭਾਵ ਹੈ ਨਾ, ਉਹ ਪੈਣੇ ਆ। ਹਾਲੇ ਜਿਹੜੀ ਇਹ GDP ਡਿੱਗੀ ਆ, ਇਹ ਤੇ ਇੱਕ ਹੀ ਨੁਕਤਾ ਹੈ ਨਾ ਨੁਕਸਾਨ ਵਾਲਾ, ਹਾਲੇ ਤੇ ਨੁਕਸਾਨ ਹੋਣੇ ਬਾਕੀ ਆ। ਫਿਰ ਉਹਨੇ ਆਪਣੀ ਸਰਕਾਰ ਦੀ ਇੱਕ ਪ੍ਰਾਪਤੀ ਵੀ ਗਿਣਾਈ ਹੈ ਕਿ ਅਸੀਂ ਬਹੁਤ ਮਾਣ ਨਾਲ, ਅਸੀਂ ਬਹੁਤ ਫਖਰ ਨਾਲ ਦੱਸਦੇ ਹਾਂ ਕਿ ਅਸੀਂ 14 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਉੱਤੇ ਚੁੱਕਿਆ। ਵੈਸੇ ਇਹ ਮਨਮੋਹਨ ਸਿੰਘ ਹੋ ਰਹੀ ਹੈ ਜਿਹੜੇ, ਉਹ ਟਿਪੀਕਲ ਜਿਹੜਾ ਭਾਰਤੀ ਰਾਜਨੇਤਾ ਹੁੰਦਾ ਨਾ, ਉਹ ਉਸ ਤਰ੍ਹਾਂ ਦੀ ਪੈਂਤੜੇਬਾਜ਼ੀ ਕਰ ਜਾਂਦੇ ਆ। ਅਸੀਂ 14 ਕਰੋੜ ਗਰੀਬਾਂ ਨੂੰ ਗਰੀਬੀ ਰੇਖਾ ਤੋਂ ਚੱਕ ਕੇ ਉੱਤੇ ਕਰ ਦਿੱਤਾ। ਜੇ ਕਿਸੇ ਦੀ 25 ਰੁਪਈਏ ਇਨਕਮ ਹੈ, ਜੇ 3 ਸਾਲਾਂ ਬਾਅਦ ਵੱਧ ਕੇ 30 ਹੋ ਗਈ, ਤੇ ਤਾਂ ਕਹਿ ਦਿੰਦੇ ਕਿ 30 ਵਾਲਾ ਅਮੀਰ ਹੈ ਜਿਹੜਾ 30 ਖਰਚਦਾ। ਸੋ ਇਸ ਤਰ੍ਹਾਂ ਗਰੀਬ ਨੂੰ ਅਮੀਰ ਤੋਂ ਕਰਨ ਵਾਲੀ ਜਿਹੜੀ ਇਹਨਾਂ ਦੀ ਉਹ ਮਸ਼ੀਨ ਹੈ, ਬਹੁਤ ਜਲਦੀ ਕੰਮ ਕਰਦੀ ਹੈ, ਚਾਹੇ ਉਹ ਭਾਰਤੀ ਜਨਤਾ ਪਾਰਟੀ ਵਾਲੇ ਹੋਣ, ਚਾਹੇ ਉਹ ਕਾਂਗਰਸੀ ਹੋਣ। ਪਰ ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਫੋਕਸ ਸੀਗਾ ਅੱਜ ਜੋ ਇਹਨਾਂ ਨੇ ਅਹਿਮਦਾਬਾਦ ਦੇ ਵਿੱਚ ਭਾਸ਼ਣ ਦਿੱਤਾ, ਉਹ ਸਾਰੇ ਦਾ ਸਾਰਾ ਨੋਟਬੰਦੀ ਤੇ ਹੀ ਸੀਗਾ। ਪਰ ਨੋਟਬੰਦੀ ਤੋਂ ਇਲਾਵਾ ਇੱਕ ਚੀਜ਼ ਜਿਹੜੀ ਮਨਮੋਹਨ ਸਿੰਘ ਨੇ ਬੜੀ ਉੱਥੇ ਸ਼ਿੱਦਤ ਦੇ ਨਾਲ ਕਹੀ, ਉਹ ਸੀਗੀ ਕਿ ਬੁਲਟ ਟ੍ਰੇਨ ਦਾ ਜੋ ਅਸੀਂ ਵਿਰੋਧ ਕੀਤਾ, ਉਹ ਕਹਿੰਦੇ ਆ ਕਿ ਵਿਰੋਧ ਕਰਨ ਵਾਲੇ ਵਿਕਾਸ ਵਿਰੋਧੀ ਕਿੱਦਾਂ ਹੋ ਗਏ, ਜਾਂ ਬੁਲਟ ਟ੍ਰੇਨ ਤੇ ਸਵਾਲ ਕਰਨ ਵਾਲੇ ਆ ਜਿਹੜੇ, ਉਹ ਦੇਸ਼ ਵਿਰੋਧੀ ਕਿਵੇਂ ਹੋ ਗਏ। ਜੇ ਤੁਸੀਂ ਚੱਕ ਕੇ ਹਰੇਕ ਨੂੰ ਦੇਸ਼ ਵਿਰੋਧੀ ਕਰਾਰ ਦੇ ਦੋਗੇ ਤੇ ਇਹ ਡੈਮੋਕ੍ਰੇਸੀ ਲਈ ਬੜਾ ਘਾਤਕ ਕਦਮ ਹੋਏਗਾ। ਹੁਣ ਇਹ ਅਸਲ ਦੇ ਵਿੱਚ ਕਹਾਣੀ ਕੀ ਸੀਗੀ ਕਿ ਜਦੋਂ ਬੁਲਟ ਟ੍ਰੇਨ ਮੋਦੀ ਸਾਹਿਬ ਨੇ ਇੱਥੇ ਲਿਆ ਕੇ ਉਹ ਜਾਪਾਨੀ ਰਾਸ਼ਟਰਪਤੀ ਨੂੰ ਨੀਂਹ ਪੱਥਰ ਰੱਖਿਆ, ਤਾਂ ਉਦੋਂ ਕਾਂਗਰਸ ਨੇ ਇਹਦੇ ਤੇ ਕਈ ਸਵਾਲ ਖੜੇ ਕੀਤੇ ਸੀ। ਕਾਂਗਰਸ ਦੇ ਜਿਹੜੇ ਆਰਥਿਕ ਮਾਹਰ ਆ, ਉਹਨਾਂ ਨੇ ਕਈ ਕਿਸਮ ਦੇ ਸਵਾਲ ਕੀਤੇ ਸੀਗੇ। ਇਹ ਖਿਜੇ ਕਹਿੰਦੇ ਸੀਗੇ ਕਿ ਇਹ ਵਿਕਾਸ ਵਿਰੋਧੀ ਲੋਕ ਆ। ਔਰ ਨਰਿੰਦਰ ਮੋਦੀ ਨੇ ਤੇ ਗੁਜਰਾਤ ਦੇ ਵਿੱਚ ਇੱਥੋਂ ਤੱਕ ਆਖ ਦਿੱਤਾ ਸੀਗਾ ਕਿ ਜੇ ਵਿਕਾਸ ਵਿਰੋਧੀਆਂ ਦੀ ਸਰਕਾਰ ਬਣ ਗਈ ਤੇ ਮੈਂ ਰੁਪਈਆ 1 ਨਹੀਂ ਦੇਣਾ ਉਹਨਾਂ ਨੂੰ। ਹਾਲਾਂਕਿ ਇਹ ਦੇਖੋ ਸਿੱਧੇ ਤੌਰ ਤੇ ਸੰਘੀ ਢਾਂਚੇ ਦਾ, ਫੈਡਰਲਿਜ਼ਮ ਦਾ ਗਲ ਘੁੱਟਣ ਵਾਲੀ ਗੱਲ ਸੀਗੀ। ਪਰ ਫਿਰ ਵੀ ਬਾਵਜੂਦ ਇਸ ਲਈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਛ ਵੀ ਬੋਲ ਜਾਵੇ, ਅੱਗੋਂ ਕੋਈ ਬੋਲਦਾ ਨਹੀਂ। ਹੁਣ ਜਿਹੜੀ ਗੱਲ ਬੁਲਟ ਟ੍ਰੇਨ ਦੀ ਆ, ਇੱਥੇ ਬਿਲਕੁਲ ਇਹਨਾਂ ਦੇ ਸਵਾਲ ਵਾਜਬ ਸੀਗੇ, ਪਰ ਇਹ ਸਵਾਲ ਸੁਣਦੇ ਨਹੀਂ ਹੈ।
ਸਵਾਲ ਇਦਾਂ ਸੀਗੇ ਕਿ ਦੇਖੋ ਬੁਲਟ ਟ੍ਰੇਨ ਦਾ 88,000 ਕਰੋੜ ਰੁਪਈਆ ਜਿਹੜਾ ਉਹ ਚੱਕਿਆ ਜਾਪਾਨ ਤੋਂ, ਫਿਰ ਬਾਕੀ ਜਿਹੜਾ ਰਹਿੰਦਾ ਸੀਗਾ ਉਹ ਆਪਣਾ ਵਾ ਇਹਨਾਂ ਦਾ। ਹੁਣ 15 ਸਾਲ ਬੁਲਟ ਟ੍ਰੇਨ ਚੱਲਣ ਤੋਂ ਬਾਅਦ ਫਿਰ ਇਹਨਾਂ ਨੂੰ ਉਹ ਜਾਪਾਨੀ ਕਰਜ਼ਾ ਜਿਹੜਾ ਵਾਪਸ ਕਰਨਾ ਪੈਣਾ ਹੈ। ਇਹ ਮੈਂ ਨਹੀਂ ਕਹਿੰਦਾ, IIM ਦੀ ਰਿਪੋਰਟ ਹੈ ਜਿਹੜੀ ਇੱਥੋਂ ਦੀ ਬਹੁਤ ਵੱਡੀ ਇੱਕ ਸੰਸਥਾ ਹੈ IIM, ਉਹਦਾ ਅਨੁਮਾਨ ਆ ਕਿ ਜੇ ਤੈਅ ਸਮੇਂ 'ਚ ਇਹਨਾਂ ਨੇ ਕਰਜ਼ਾ ਮੋੜਨਾ ਹੈ ਨਾ ਤਾਂ ਫਿਰ ਬੁਲਟ ਟ੍ਰੇਨ ਨੂੰ ਇੱਕ ਦਿਨ ਦੇ ਵਿੱਚ 88,000 ਤੋਂ ਲੈ ਕੇ 1,10,000 ਤੱਕ ਯਾਤਰੂ ਢੋਣੇ ਪੈਣਗੇ। ਔਰ ਇੰਨੇ ਗੇੜੇ ਲੱਗਣਗੇ, ਉਹ ਜਿਹੜੇ 10-15 ਦਿਨਾਂ ਚਲਾਉਂਦੀ ਹੈ ਨਾ ਉਹ ਇੱਕ ਦਿਨ ਚਲਾਉਣੇ ਪੈਣਗੇ, ਇੰਨੀ ਬੁਲਟ ਟ੍ਰੇਨ ਤੇਜ਼ ਕਰਨੀ ਪੈਣਗੇ ਜੇ ਤੈਅ ਸਮੇਂ ਤੇ ਕਰਜ਼ਾ ਮੋੜਨਾ। ਹੁਣ ਜਾਂ ਤਾਂ IIM ਜਿਹੜੀ ਬਹੁਤ ਤਗੜੀ ਇਹਨਾਂ ਦੀ ਮੈਨੇਜਮੈਂਟ ਸੰਸਥਾ, ਜਾਂ ਤੇ ਉਹਨੂੰ ਵੀ ਕਹਿ ਦੇਣ ਕਿ ਦੇਸ਼ ਵਿਰੋਧੀ ਹੈ, ਜਾਂ ਫਿਰ ਲੋਕਾਂ ਦੇ ਸਵਾਲਾਂ ਦਾ ਢੰਗ ਦੇ ਨਾਲ ਜਵਾਬ ਦੇਣ। ਹਾਂ, ਅਰੁਣ ਜੇਤਲੀ ਨੇ ਇੱਕ ਚੀਜ਼ ਦਾ ਜਵਾਬ ਬੜਾ ਬਖੂਬੀ ਦਿੱਤਾ, ਕਿਉਂਕਿ ਮਨਮੋਹਨ ਸਿੰਘ ਨੇ ਅੱਜ ਫੇਰ ਦੁਹਰਾਇਆ। ਉਹ ਕਹਿੰਦਾ ਕਿ ਜਿਹੜੀ ਗੱਲ ਮੈਂ ਸੰਸਦ 'ਚ ਖੜ ਕੇ ਆਖੀ ਸੀਗੀ ਕਿ ਇਹ ਸੰਗਠਿਤ ਲੁੱਟ ਆ, ਤਾਂ ਮੈਂ ਅੱਜ ਵੀ ਉਸ ਗੱਲ ਤੇ ਕਾਇਮ ਹੈ। ਤੇ ਅਰੁਣ ਜੇਤਲੀ ਕਹਿੰਦਾ ਕਿ ਹਾਂਜੀ ਉਹ ਲੁੱਟ ਇਹ ਨਹੀਂ ਹੈ, ਲੁੱਟ ਤੇ ਉਹ ਸੀਗੀ ਜਿਹੜੀ 2G ਸਪੈਕਟਰਮ 'ਚ ਹੋਈ ਜਾਂ ਫਿਰ CWG 'ਚ ਹੋਈ। ਇਸ ਤਰ੍ਹਾਂ ਕਰਕੇ ਉਹਨੇ ਘੁਟਾਲਿਆਂ ਦੇ ਨਾਮ ਲੈ ਕੇ ਜਿਹੜੇ ਇਹਨਾਂ ਦੇ ਸਮੇਂ ਹੋਏ ਸੀਗੇ। ਸੋ ਕੁੱਲ ਮਿਲਾ ਕੇ ਇਹ ਜਿਹੜੀ ਨੋਟਬੰਦੀ ਤੋਂ ਪੂਰਬਲੀ ਸ਼ਾਮ ਸੀਗੀ ਇਹ ਮਿਹਣੋ ਮਿਹਣੀ 'ਚ ਲੰਘ ਗਈ ਆ। ਕੱਲ ਨੂੰ ਹੁਣ ਨੋਟਬੰਦੀ ਵਾਲਾ ਤਿਉਹਾਰ ਆ, ਦੇਖੋ ਕਿਸ ਤਰ੍ਹਾਂ ਮਨਾਇਆ ਜਾਂਦਾ। ਉਮੀਦ ਕਰਦੇ ਆ ਕਿ ਸ਼ਾਇਦ ਮਨਮੋਹਨ ਸਿੰਘ ਕੱਲ ਵੀ ਬੋਲਣਗੇ ਔਰ ਦੂਸਰੇ ਪਾਸੇ ਮੋਦੀ ਸਾਹਿਬ ਵੀ ਥੋੜੇ ਜਿਹੇ ਆਪਣੇ ਪੱਤੇ ਖੋਲਣਗੇ, ਔਰ ਹੋ ਸਕਦਾ ਉਹ ਉਹਨਾਂ 100-150 ਬੰਦਿਆਂ ਨੂੰ ਵੀ ਯਾਦ ਕਰ ਲੈਣ ਕਿਤੇ ਭੁੱਲੇ ਵਿਸਰੇ, ਜਿਹੜੇ ਬੰਦੇ ਇਹਨਾਂ ਦੀ ਬੇਵਕੂਫੀ ਕਰਕੇ ਸ਼ਹੀਦ ਹੋ ਗਏ, ਜਾਂ ਜਿਹੜੇ ਲੋਕ ਇਹਨਾਂ ਦੀ ਮਜਾਈਆ ਹਰਕਤ ਦੇ ਵਿੱਚ ਜਿਹੜੇ ਲੋਕ ਲੁੱਟੇ ਪੁੱਟੇ ਗਏ ਕਾਰੋਬਾਰੀ ਤੌਰ ਤੇ, ਸ਼ਾਇਦ ਉਹਨਾਂ ਪ੍ਰਤੀ ਵੀ ਕੋਈ ਦੋ ਸ਼ਬਦ ਇਹ ਫੁੱਟ ਪੈਣ। ਸੋ ਕੱਲ ਨੂੰ ਜਿਹੜੀ ਨੋਟਬੰਦੀ ਹੈ ਉਹ ਨੋਟਬੰਦੀ ਹੁਣ ਇੱਥੇ ਕਹਿ ਨਹੀਂ ਸਕਦੇ ਕਿ ਇੰਡੀਆ ਵਾਸੀਆਂ ਨੂੰ ਮੁਬਾਰਕਬਾਦ ਹੋਵੇ ਉਸ ਨੋਟਬੰਦੀ, ਪਰ ਇੰਨਾ ਕਹਿ ਸਕਦੇ ਹਾਂ ਕਿ ਉਮੀਦ ਕੀਤੀ ਜਾਏਗੀ ਕਿ ਹੋ ਸਕਦਾ ਹੈ ਕਿ ਨਰਿੰਦਰ ਮੋਦੀ ਕੱਲ ਨੋਟਬੰਦੀ ਪਾਰਟ 2 ਵੀ ਕਰ ਦੇਣ, ਕਿਉਂਕਿ ਤਿਆਰੀ 'ਚ ਕਹਿੰਦੇ ਕਿ ਅਸੀਂ ਇੱਕ ਹੋਰ ਸਰਜੀਕਲ ਸਟ੍ਰਾਈਕ ਕਰਨ ਜਾ ਰਹੇ ਹਾਂ। ਜੀ ਤਿਆਰੀ ਰਹੋ, ਪਤਾ ਨਹੀਂ ਕੀ ਜਿਹੜਾ ਆ ਉਹ ਕੱਢਣਾ ਪੈਣਾ ਤੇ ਕੀ ਸਿੱਟਣਾ ਪੈਣਾ। ਅਗਲੀ ਆਪਾਂ ਗੱਲ ਕਰੀਏ, ਧੂਏ ਦੇ ਗੁਬਾਰ ਨੇ ਪੰਜਾਬ ਤੋਂ ਲੈ ਕੇ ਦਿੱਲੀ ਦਾ ਜਿਹੜਾ ਦਮ ਘੁੱਟਿਆ। ਦਿੱਲੀ ਸਰਕਾਰ ਨੇ ਪ੍ਰਾਇਮਰੀ ਸਕੂਲ ਬੰਦ ਕੀਤੇ। ਦੇਖੋ ਜਿਹੜਾ ਹਾਲ ਬਣਿਆ ਪਿਆ ਨਾ, ਇੱਕ ਸ਼ੇਰ ਸੀਗਾ ਕਿਸੇ ਦਾ ਲਿਖਿਆ ਹੋਇਆ, ਉਹਨੇ ਲਿਖਿਆ ਸੀਗਾ कि जहरों का जैसे फिर धुआं उड़ने लगा है, बंदा बेचारा ये बेबस जलने लगा है, क्या खूब सजाया जनाजा लोगों ने अपना, पर अब तो उसमें भी दम घुटने लगा है। लोगों ने ਜਿਹੜਾ ਜਨਾਜ਼ਾ ਸਜਾਇਆ ਨਾ ਖੁਦ, ਉਹਦੇ 'ਚ ਉਹਨਾਂ ਦਾ ਦਮ ਘੁੱਟਣ ਲੱਗ ਪਿਆ। ਬਹੁਤ ਬੁਰਾ ਹਾਲ ਹੈ ਇਸ ਸਮੇਂ। ਜਿਹੜੇ ਲੋਕ ਮੇਰੇ ਖਿਆਲ ਦੇ ਨਾਲ ਫੋਰਨ ਤੋਂ ਇੱਥੇ ਆਏ ਹੋਣੇ ਛੁੱਟੀਆਂ ਕੱਟਣ, ਜਾਂ ਕੋਈ ਮੁਸੀਬਤ ਕੱਟਣ ਹੀ ਆਉਂਦਾ ਕੋਈ ਬੰਦਾ ਕਈ ਵਾਰ ਜ਼ਰੂਰੀ ਕੰਮ, ਉਹ ਆ ਕੇ ਇੱਥੇ ਪਛਤਾ ਰਹੇ ਹੋਣੇ ਇਸ ਸਮੇਂ। ਹਰਿਆਣਾ, ਪੰਜਾਬ, ਦਿੱਲੀ ਇੰਨਾ ਬੁਰਾ ਹਾਲ ਹੋ ਗਿਆ ਕਿ ਦਿੱਲੀ ਸਰਕਾਰ ਨੂੰ ਤੇ ਅੱਜ ਤੁਰੰਤ ਇੱਕ ਐਮਰਜੈਂਸੀ ਮੀਟਿੰਗ ਬੁਲਾ ਕੇ ਜਿਹੜੇ ਉੱਥੋਂ ਦੇ ਪ੍ਰਾਇਮਰੀ ਸਕੂਲ ਸੀ ਉਹ ਕੱਲ ਲਈ ਬੰਦ ਕਰਨੇ ਪਏ। ਮਨੀਸ਼ ਸਿਸੋਦੀਆ ਨੇ ਇੱਥੋਂ ਤੱਕ ਕਹਿ ਦਿੱਤਾ, ਉਹ ਕਹਿੰਦਾ ਕਿ ਅਸੀਂ ਕੱਲ ਨੂੰ ਦੇਖਾਂਗੇ, ਜੇ ਜ਼ਰੂਰਤ ਪਈ ਤੇ ਅਸੀਂ 10-15 ਦਿਨਾਂ ਲਈ ਵੀ ਸਕੂਲ ਬੰਦ ਕਰ ਸਕਦੇ ਹਾਂ। ਅਸੀਂ ਇੱਕ ਵਾਰੀ ਕੱਲ ਨੂੰ ਦੇਖਾਂਗੇ ਬੰਦ, ਔਡ ਈਵਨ ਦਾ ਫਾਰਮੂਲਾ ਵੀ ਲਿਆ ਸਕਦੇ ਹਾਂ। ਹੋਰ ਇੱਥੋਂ ਤੱਕ ਕਿ ਪਾਰਕਿੰਗ ਜਿਹੜੀ ਆ ਉਹ ਇੰਨੀ ਮਹਿੰਗੀ ਕਰ ਦਿਓ ਕਿ ਲੋਕ ਕਾਰਾਂ ਜਿਹੜੀਆਂ ਲੈ ਕੇ ਨਾ ਨਿਕਲਣ। ਮੈਟਰੋ ਦੀ ਸਵਾਰੀ ਹੈ ਜਿਹੜੀ ਸਸਤੀ ਕਰ ਦਿੱਤੀ ਜਾਵੇ। ਉਹ ਇਹੋ ਜਿਹੇ ਕਦਮ ਚੁੱਕਣ ਨੂੰ ਫਿਰਦੇ ਕਿਉਂਕਿ ਉੱਥੋਂ ਦੀ ਹਵਾ ਜਿਹੜੀ ਉਹ ਹੱਦੋਂ ਵੱਧ ਜ਼ਹਿਰੀਲੀ ਹੋ ਗਈ ਹੈ। ਜਿੱਦਾਂ ਇੱਕ ਪੈਮਾਨਾ ਹੁੰਦਾ ਕਿ 100 ਤੇ ਚਲਾ ਜਾਵੇ ਜ਼ਹਿਰੀਲਾਪਨ ਹਵਾ ਦੇ ਵਿੱਚ, ਉਹਨੂੰ ਆਪਾਂ ਖਤਰਨਾਕ ਕਹਿੰਦੇ ਹਾਂ। ਇਸ ਸਮੇਂ ਦਿੱਲੀ ਦੀ ਹਵਾ ਦੇ ਵਿੱਚ ਉਹ ਜ਼ਹਿਰੀਲਾਪਨ ਹੈ ਜਿਹੜਾ 450 ਦੇ ਪੱਧਰ ਤੇ ਪਹੁੰਚ ਗਿਆ। ਹੁਣ ਪੰਜਾਬ ਵਾਸੀ ਖੁਸ਼ ਨਹੀਂ ਹੋ ਸਕਦੇ ਕਿ ਦਿੱਲੀ ਬਹੁਤ ਜ਼ਹਿਰੀਲੀ ਆ ਤੇ ਸਾਡਾ ਪੰਜਾਬ ਜਿਹੜਾ ਬੜਾ ਸਾਫ ਸੁਥਰਾ ਪਾਕ ਪਵਿੱਤਰ ਆ। ਇੱਥੇ ਕੀ ਆ ਕਿ ਇਸ ਸਮੇਂ 370 ਤੇ ਪੱਧਰ ਪਹੁੰਚਿਆ ਪਿਆ ਜ਼ਹਿਰੀਲੀ ਹਵਾ ਦਾ, 370 ਤੇ। ਮੰਡੀ ਗੋਬਿੰਦਗੜ੍ਹ ਜਿਹੜੀ, ਲੁਧਿਆਣਾ ਜਿਹੜਾ ਏਰੀਆ, ਇਹ ਸਾਰਾ ਏਰੀਆ 350 ਤੋਂ ਉੱਤੇ ਆ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਅਸੀਂ ਵੀ ਖਤਰਨਾਕ ਤੋਂ ਖਤਰਨਾਕ ਪੱਧਰ ਤੇ ਪਹੁੰਚੇ ਹੋਏ ਹਾਂ। ਸਾਡੇ ਵੀ ਇੱਥੋਂ ਦੇ ਮੌਸਮ ਵਿਭਾਗ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਆ ਕਿ ਤੁਸੀਂ ਘਰਾਂ ਚੋਂ ਬਾਹਰ ਨਾ ਨਿਕਲੋ। ਇੱਥੋਂ ਤੱਕ ਕਿਹਾ ਗਿਆ ਕਿ ਬੱਚਿਆਂ ਨੂੰ ਸਕੂਲ ਨਾ ਭੇਜੋ। ਹਾਲਾਂਕਿ ਸਾਡੀ ਪੰਜਾਬ ਸਰਕਾਰ ਨੇ ਇਸ ਪਾਸੇ ਹਾਲੇ ਤੱਕ ਸੋਚਿਆ ਵਿਚਾਰਿਆ ਨਹੀਂ, ਪਰ ਬਾਵਜੂਦ ਇਸ ਦੇ ਜਿਹੜੇ ਬੱਚੇ ਜਾਂਦੇ ਆ ਸਕੂਲਾਂ 'ਚ ਰੋਜ਼ਾਨਾ ਰੈਗੂਲਰ ਜਾਂਦੇ ਆ, ਉਹਨਾਂ ਦਾ ਹਾਲ ਬੁਰਾ ਹੋਇਆ ਪਿਆ।
ਕਿਸੇ ਦਾ ਗਲ ਪੱਕਾ ਪਿਆ, ਕਿਸੇ ਨੂੰ ਸਾਹ ਚੜ੍ਹਨ ਡਿਆ, ਕਿਸੇ ਨੂੰ ਅਲਰਜੀ ਹੋਈ ਪਈ ਆ। ਬਹੁਤ ਬੁਰਾ ਹਾਲ ਹੈ, ਲੋਕ ਬਿਮਾਰ ਹੋ ਰਹੇ ਆ। ਇਕੱਲੇ ਬਿਮਾਰ ਹੀ ਨਹੀਂ ਹੋ ਰਹੇ, ਇੱਥੇ ਸੜਕਾਂ ਦਾ ਇਹ ਹਾਲ ਹੋਇਆ ਪਿਆ ਕਿ ਪਤਾ ਹੀ ਨਹੀਂ ਲੱਗਦਾ ਕਿੰਨੇ ਐਕਸੀਡੈਂਟ ਹੋਏ ਆ 20-50 ਕਿਲੋਮੀਟਰ ਦੇ ਏਰੀਏ ਦੇ ਵਿੱਚ। ਮੈਂ ਅੱਜ ਗਿਆ ਸੀਗਾ ਹਾਈਵੇ ਤੇ, 11 ਕਿਲੋਮੀਟਰ ਗਿਆ, 11 ਕਿਲੋਮੀਟਰ ਆਇਆ, 22 ਕਿਲੋਮੀਟਰ ਦੇ ਵਿੱਚ 3 ਹਾਦਸੇ ਹੋਏ ਪਏ ਸਨ ਇੱਕ ਹਾਈਵੇ ਤੇ, 3 ਸੜਕ ਹਾਦਸੇ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕੁੱਲ ਪੰਜਾਬ ਦੇ ਵਿੱਚ ਕਿੰਨੇ ਸੜਕ ਹਾਦਸੇ ਵਾਪਰੇ ਹੋਣੇ ਆ। ਕੱਲ 7 ਮੌਤਾਂ ਹੋਈਆਂ ਸਨ। ਅੱਜ ਤੜਕੇ ਹੀ ਖਬਰ ਆ ਗਈ ਕਿ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਇੱਕ ਬੱਸ ਤੇ ਟਰੱਕ ਦੀ ਟੱਕਰ ਹੋ ਗਈ, ਉਹਦੇ ਚ ਵੀ 4-5 ਬੰਦੇ ਮਰ ਗਏ ਆ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨੀਆਂ ਮੌਤਾਂ ਹੋ ਜਾਂਦੀਆਂ। ਸਾਰਿਆਂ ਦਾ ਇੱਕੋ ਹੀ ਕਾਰਨ ਹੈ, ਧੁੰਦ। ਧੁੰਦ ਨੇ ਇੱਥੇ ਬਹੁਤ ਬੁਰਾ ਹਾਲ ਕੀਤਾ ਪਿਆ, ਪਰ ਕਿਸੇ ਨੂੰ ਇੱਥੇ ਦੋਸ਼ ਕੀ ਦਈਏ। ਜਦੋਂ ਸਖਤਾਈ ਕੀਤੀ ਗ੍ਰੀਨ ਟ੍ਰਿਬਿਊਨਲ ਨੇ, ਹਾਲਾਂਕਿ ਕੋਸਿਆ ਵੀ ਸਾਰਿਆਂ ਨੇ ਕਿ ਗ੍ਰੀਨ ਟ੍ਰਿਬਿਊਨਲ ਇਕੱਲਾ ਪੰਜਾਬ ਤੇ ਕਿਉਂ ਅਕੜਿਆ ਫਿਰਦਾ, ਪਰ ਫਿਰ ਵੀ ਦੀਵਾਲੀ ਤੱਕ ਸਭ ਕੁਛ ਠੀਕ ਠਾਕ ਰਿਹਾ। ਉਤੋਂ ਹਾਈ ਕੋਰਟ ਨੇ ਪਾਬੰਦੀ ਲਾਤੀ, ਥੋੜਾ ਬਹੁਤਾ ਉਹਦਾ ਠੁਮਣਾ ਮਿਲ ਗਿਆ। ਪਰ ਹੋਇਆ ਕਿ ਜਿਉਂ ਹੀ ਦੀਵਾਲੀ ਲੰਘੀ, ਆ ਜਿਹੜੇ ਖੱਬੇ ਪੱਖੀ ਕਿਸਾਨ ਆਗੂ ਆ ਇਹ ਮੈਦਾਨ ਚ ਆ ਗਏ। ਇਹ ਕਹਿੰਦੇ ਲਾਓ ਅੱਗ, ਅਸੀਂ ਡਾਂਗ ਫੜ ਕੇ ਖੜੇ ਆ, ਤੁਹਾਡੇ ਕੋਲ ਆਉਣ ਦਿਓ, ਅਸੀਂ ਗਿੱਟੇ ਸੇਕਾਂਗੇ ਜਿਹੜਾ ਆਉਂਦਾ। ਫੇਰ ਕੰਮ ਚੱਲ ਪਿਆ। ਔਰ ਜਦੋਂ ਇਹ ਕਿਸਾਨ ਆਗੂ ਬੋਲੇ ਥੋੜਾ ਜਿਹਾ, ਫੇਰ ਪਿੱਛੇ ਆ ਜਿਹੜੇ ਸਿਆਸਤਦਾਨ ਆਗੂ ਇਹ ਵੀ ਬੋਲ ਪਏ, ਕਹਿੰਦੇ ਲਓ ਅਸੀਂ ਵੀ ਤੁਹਾਡੇ ਨਾਲ ਆ, ਤੁਸੀਂ ਦੱਸੋ, ਧਰਨੇ ਲਾਵਾਂਗੇ, ਮੁਜ਼ਾਹਰੇ ਕਰਾਂਗੇ, ਆਪਾਂ ਰੇਲਾਂ ਰੋਕ ਦਿਆਂਗੇ, ਚੱਕਰ ਹੀ ਕੋਈ ਨਹੀਂ। ਜਦੋਂ ਸਾਰਾ ਕੰਮ ਚੱਲ ਪਿਆ ਤੇ ਫਿਰ ਬੋਝ ਕੇ ਜੇ ਕੈਪਟਨ ਵੀ ਕਹਿੰਦਾ ਚੱਕ ਦਿਓ ਫਤਿਹ, ਆਪਾਂ ਵੀ ਕਿਸੇ ਤੇ ਕਾਰਵਾਈ ਨਹੀਂ ਕਰਦੇ। ਇਹ ਫੇਰ ਹਾਲ ਤੁਹਾਡੇ ਸਾਹਮਣੇ ਆ। ਹੁਣ ਇੱਥੇ ਦੋਸ਼ ਕਿਸੇ ਦਾ ਨਹੀਂ ਦੇ ਸਕਦੇ, ਅਸੀਂ ਕਿਸੇ ਦਾ ਵੀ ਇੱਕ ਦਾ ਦੋਸ਼ ਨਹੀਂ ਦੇ ਸਕਦੇ ਕਿ ਇਹ ਕਿਸਾਨ ਦਾ ਦੋਸ਼ ਆ ਜਾਂ ਸਿਆਸਤਦਾਨ ਦਾ ਦੋਸ਼ ਆ, ਕਿਸਾਨ ਆਗੂਆਂ ਦਾ ਦੋਸ਼ ਆ। ਸਾਰਿਆਂ ਦਾ ਹੀ ਰਲ ਮਿਲ ਕੇ ਦੋਸ਼ ਆ ਕਿ ਇਸ ਚਿਗਿਰਦੇ ਨੂੰ ਪਲੀਤ ਕੀਤਾ, ਔਰ ਪਲੀਤ ਕੀਤਾ ਤੇ ਨਤੀਜੇ ਤਾਂ ਫਿਰ ਭੁਗਤਣੇ ਹੀ ਆ। ਕਿਤੇ ਸੜਕ ਹੀ ਹਾਦਸੇ ਦੇ ਰੂਪ ਚ ਭੁਗਤੀ ਜਾਂਦੇ ਆ, ਕਿਤੇ ਬਿਮਾਰੀ ਦੇ ਰੂਪ ਚ ਭੁਗਤੀ ਜਾਂਦੇ ਆ। ਪਰ ਜੇ ਇਹ ਹਾਲ ਰਿਹਾ ਤਾਂ ਮੇਰੇ ਖਿਆਲ ਦੇ ਨਾਲ ਅੱਗੇ ਅਸੀਂ ਨਤੀਜੇ ਭੁਗਤਣ ਜੋਗੇ ਵੀ ਨਹੀਂ ਰਹਿਣਾ, ਬਹੁਤ ਮੰਦਾ ਹਾਲ ਹੋ ਜਾਊਗਾ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਮਜ਼ਦੂਰਾਂ ਦੀ ਭਲਾਈ ਲਈ ਇਕੱਠੀ ਕੀਤੀ ਅਰਬਾਂ ਦੀ ਇਕੱਠੀ ਕੀਤੀ ਗਈ ਜਿਹੜੀ ਰਕਮ ਆ, ਉਸ ਦੇ ਬਾਰੇ ਸੁਪਰੀਮ ਕੋਰਟ ਦੇ ਵਿੱਚ ਹੈਰਾਨੀਕੁੰਨ ਖੁਲਾਸੇ ਹੋਏ ਆ। ਦੇਖੋ, ਇਹਦੇ ਵਿੱਚ ਹੁਣ ਨਾ ਤੇ ਨਰਿੰਦਰ ਮੋਦੀ ਸਰਕਾਰ ਨੂੰ ਇਕੱਲੀ ਨੂੰ ਦੋਸ਼ੀ ਕਿਹਾ ਜਾ ਸਕਦਾ ਤੇ ਨਾ ਪਿਛਲੀ ਸਰਕਾਰ ਜਾਂ ਪਿਛਲੀ ਤੋਂ ਪਿਛਲੀ ਸਰਕਾਰ ਨੂੰ ਬਰੀ ਕੀਤਾ ਜਾ ਸਕਦਾ। ਇਹ ਰਲ ਮਿਲ ਕੇ ਇਹਨਾਂ ਨੇ ਸਾਰਾ ਕੰਮ ਘੜੇ ਚ ਕਰ ਦਿੱਤਾ। ਅਸਲ ਦੇ ਵਿੱਚ ਕੀ ਹੋਇਆ ਸੀਗਾ ਕਿ ਬਹੁਤ ਲੰਮਾ ਸਮਾਂ ਪਹਿਲਾਂ, ਲਾ ਲਓ ਅੱਜ ਤੋਂ 15-20 ਸਾਲ ਪਹਿਲਾਂ, ਇੱਕ ਇਹਨਾਂ ਨੇ ਕਾਨੂੰਨ ਬਣਾ ਦਿੱਤਾ ਸੀਗਾ ਕਿ ਜੋ ਕੰਸਟਰਕਸ਼ਨ ਦਾ ਕੰਮ ਕਰਦੇ ਆ, ਉਸਾਰੀ ਦਾ ਕੰਮ ਕਰਦੇ ਆ, ਕਿਰਤੀ ਮਜ਼ਦੂਰ ਕੰਮ ਹੈ, ਉਹਨਾਂ ਦੀ ਭਲਾਈ ਲਈ ਵੈਲਫੇਅਰ ਵਾਸਤੇ ਇੱਕ ਸਰਚਾਰਜ ਲਾਇਆ ਜਾਵੇ, ਜਿਹਨੂੰ ਆਪਾਂ ਸੈਸ ਕਹਿ ਦਿੰਦੇ ਆ। ਉਹ ਸੈਸ ਲੱਗਾ ਸੀਗਾ, ਔਰ ਉਹ ਸੈਸ ਕਿਹਨਾਂ ਤੋਂ ਲੈਂਦੇ ਸੀ? ਜਿਹੜੇ ਵੱਡੇ ਵੱਡੇ ਬਿਲਡਰ ਆ, ਜਿਨ੍ਹਾਂ ਦੀਆਂ ਵੱਡੀਆਂ ਵੱਡੀਆਂ ਇਮਾਰਤਾਂ ਜਿਹੜੀਆਂ ਉਹ ਮਜ਼ਦੂਰ ਖੜੇ ਕਰਦੇ ਆ। ਉਹ ਮਜ਼ਦੂਰ ਜਿਹੜੇ ਇਕੱਲੀਆਂ ਇਮਾਰਤਾਂ ਹੀ ਖੜੀਆਂ ਕਰਦੇ ਆ, ਉਹਨਾਂ 'ਚ ਵਸਣ ਦੀ ਕਦੇ ਵੀ ਉਹਨਾਂ ਦੀ ਜਿਹੜੀ ਚਾਹਤ ਪੂਰੀ ਨਹੀਂ ਹੁੰਦੀ। ਉਹਨਾਂ ਦਾ ਕੰਮ ਹੈ ਸਿਰਫ ਤੇ ਸਿਰਫ ਇਮਾਰਤ ਸਾਜ਼ੀ ਕਰਨੀ ਜੀ। ਸੋ ਉਹ ਜਿਹੜਾ ਸਰਚਾਰਜ ਸੀਗਾ ਲੱਗਦਾ ਗਿਆ, ਗੌਰਮੈਂਟ ਕੋਲ ਪੈਸਾ ਜੁੜਦਾ ਗਿਆ, ਇਹ ਜੁੜੀ ਗਿਆ, ਬਾਹਰ ਨਹੀਂ ਨਿਕਲਿਆ। ਫਿਰ ਇੱਕ ਮਜ਼ਦੂਰ ਸੰਗਠਨ ਸੀਗਾ, ਉਸ ਮਜ਼ਦੂਰ ਸੰਗਠਨ ਨੇ ਸ਼ਾਇਦ ਉਹਦਾ ਨਾਮ ਸੀਗਾ ਨੈਸ਼ਨਲ ਕੈਂਪੇਨ ਕਮੇਟੀ ਫॉर ਸੈਂਟਰਲ ਲੈਜਿਸਲੇਸ਼ਨ ਔਨ ਕੰਸਟਰਕਸ਼ਨ ਲੇਬਰ, ਇਹੋ ਜਿਹਾ ਨਾਮ ਸੀਗਾ ਉਸ ਸੰਗਠਨ ਦਾ। ਉਸ ਸੰਗਠਨ ਨੇ ਜਾ ਕੇ ਸੁਪਰੀਮ ਕੋਰਟ 'ਚ ਅਪੀਲ ਪਾਈ ਕਿ ਘੱਟੋ ਘੱਟ ਸਾਨੂੰ ਉਹ ਖਜ਼ਾਨੇ ਦਾ ਮੂੰਹ ਤੇ ਦਿਖਾ ਦਿਓ ਜਿਹੜਾ ਮਜ਼ਦੂਰਾਂ ਦੇ ਨਾਂ ਤੇ ਇਕੱਠਾ ਕਰਕੇ ਕੇਂਦਰ ਸਰਕਾਰ ਨੇ ਰੱਖਿਆ, ਉਹ ਹੈ ਕਿੱਥੇ, ਸਾਨੂੰ ਦੱਸਦੇ ਦਿਓ। ਫਿਰ 2015 ਦੇ ਵਿੱਚ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੋਈ ਸੀਗੀ। ਉਸ ਸਮੇਂ ਵੀ ਸੁਪਰੀਮ ਕੋਰਟ ਨੇ ਬਹੁਤ ਵੱਡੀ ਫਟਕਾਰ ਲਾਈ ਸੀ ਕੇਂਦਰ ਸਰਕਾਰ ਨੂੰ। ਕੱਲੀ ਫਟਕਾਰ ਹੀ ਨਹੀਂ ਲਾਈ, ਮੁੜ ਕੇ ਕੈਗ ਨੂੰ ਕਿਹਾ ਕਿ ਤੁਸੀਂ ਇਹਦਾ ਸਾਰਾ ਹਿਸਾਬ ਕਿਤਾਬ ਚੈੱਕ ਕਰੋ ਕਿ ਆਖਿਰ ਇਹ ਜਿਹੜਾ ਇੰਨਾ ਪੈਸਾ ਇਕੱਠਾ ਹੋਇਆ ਉਹ ਗਿਆ ਤੇ ਗਿਆ ਕਿੱਥੇ ਆ। ਕੈਗ ਨੇ ਆ ਕੇ ਜਿਹੜੀ ਰਿਪੋਰਟ ਸੁਪਰੀਮ ਕੋਰਟ 'ਚ ਦਾਖਲ ਕੀਤੀ ਆ, ਜੇ ਤੁਸੀਂ ਉਸ ਰਿਪੋਰਟ ਦਾ ਮਜ਼ਮੂਨ ਸੁਣੋਗੇ ਤੇ ਤੁਹਾਡੇ ਪੈਰਾਂ ਥੱਲੇ ਵੀ ਜ਼ਮੀਨ ਨਿਕਲ ਜਾਏਗੀ। ਉਹ ਕੈਗ ਨੇ ਆ ਕੇ ਜਿਹੜੀ ਰਿਪੋਰਟ ਪੇਸ਼ ਕੀਤੀ ਆ, ਰਿਪੋਰਟ 'ਚ ਕਿਹਾ ਕਿ ਉਹ ਸਰਦਾਰ ਜੀ ਸਾਰੇ ਪੈਸੇ ਸੀ ਜਿਹੜੇ, ਉਹਨਾਂ ਪੈਸਿਆਂ ਦੇ ਨਾਲ ਕੇਂਦਰ ਨੇ ਮਜ਼ਦੂਰਾਂ ਵਾਸਤੇ ਲੈਪਟਾਪ ਤੇ ਵਾਸ਼ਿੰਗ ਮਸ਼ੀਨਾਂ ਖਰੀਦ ਕੇ ਉਹਨਾਂ ਨੂੰ ਦੇ ਦਿੱਤੀਆਂ। ਦੱਸੋ,
ਇਹ ਹੁਣ ਪਤਾ ਨਹੀਂ ਕਿਹੜਾ ਮਜ਼ਦੂਰ ਹੈ ਜਿਹੜਾ ਵਿਚਾਰਾ ਆਪਣਾ ਕੁੱਲੀ 'ਚ ਬਹਿ ਕੇ ਡੈਲ ਦਾ ਲੈਪਟਾਪ ਉਹ ਚਲਾਉਂਦਾ ਹੋਊਗਾ, ਨਾਲ ਜੀਓ ਦੇ ਉਹਦੇ ਡੋਂਗਲ ਲੱਗੀ ਹੋਊਗੀ। ਪਤਾ ਨਹੀਂ ਕਿਹੜਾ ਕਰਮਾਂ ਵਾਲਾ ਹੋਊਗਾ, ਪਤਾ ਨਹੀਂ ਕਿਹੜੀ ਕਰਮਾਂ ਵਾਲੀ ਉਹਦੀ ਭਾਗਵਾਨ ਹੋਊਗੀ ਜਿਹੜੀ ਲੀੜੇ ਆ ਜਿਹੜੀ ਮਸ਼ੀਨ 'ਚ ਧੋਂਦੀ ਹੋਊਗੀ ਜੀ। ਇਹ ਹੁਣ ਪਤਾ ਨਹੀਂ, ਇਹ ਤੇ ਲੱਭਣਾ ਪੈਣਾ, ਕਿਸੇ ਖੁਰਦਬੀਨ ਨਾਲ ਲੱਭਣਾ ਪੈਣਾ, ਜਾਂ ਕੋਈ ਇਨਵੈਸਟੀਗੇਸ਼ਨ ਏਜੰਸੀ ਹੈ ਜਿਹੜੀ ਉਹ ਭਾਰਤ 'ਚ ਲਾਉਣੀ ਪੈਣੀ ਹੈ ਕਿ ਏਦਾਂ ਦਾ ਕੋਈ ਮਜ਼ਦੂਰ ਲੱਭ ਲਿਓ ਜਿਨ੍ਹਾਂ ਨੂੰ ਮੋਦੀ ਸਰਕਾਰ ਨੇ ਲੈਪਟਾਪ ਦਿੱਤੇ ਹੋਣ। ਹੁਣ ਇਸ ਰਿਪੋਰਟ ਤੇ ਸੁਪਰੀਮ ਕੋਰਟ ਬਹੁਤ ਜ਼ਿਆਦਾ ਖਫਾ ਹੋਈ ਹੈ। ਉਹਨਾਂ ਨੇ ਕਿਹਾ ਕਿ ਏਦਾਂ ਕਰੋ, ਤੁਸੀਂ ਸਾਨੂੰ ਕਾਨੂੰਨ ਤੇ ਉਹ ਦਿਖਾਓ ਤੇ ਕਿਹੜਾ ਕਾਨੂੰਨ ਤੁਸੀਂ ਬਦਲਿਆ ਜਿਸ ਕਾਨੂੰਨ ਦੇ ਤਹਿਤ ਤੁਸੀਂ ਲੈਪਟਾਪ ਵੰਡੇ ਆ ਇਹਨਾਂ ਲਈ ਤੁਸੀਂ ਵਾਸ਼ਿੰਗ ਮਸ਼ੀਨਾਂ ਖਰੀਦੀਆਂ, ਉਹ ਕਾਨੂੰਨ ਤੇ ਤਰ੍ਹਾਂ ਦੱਸੋ ਸਾਨੂੰ। ਹੁਣ ਇਹਨਾਂ ਨੂੰ ਅਗਲੀ ਤਰੀਕ ਤੇ ਉਹਨਾਂ ਨੇ ਬੁਲਾਇਆ। ਉਹਨਾਂ ਨੇ ਕਿਹਾ ਕਿ ਤੁਸੀਂ ਆ ਕੇ 10 ਨਵੰਬਰ ਤੋਂ ਪਹਿਲਾਂ ਆਪਣਾ ਜਵਾਬਨਾਮਾ ਦਾਖਲ ਕਰੋ ਕਿ ਤੁਹਾਡੇ ਕੋਲ ਇਹ ਪਾਵਰ ਕਿਹਨੇ ਦਿੱਤੀ ਹੈ, ਤੁਹਾਡੇ ਕੋਲ ਇਹ ਅਧਿਕਾਰ ਕਿੱਥੋਂ ਆਇਆ ਕਿ ਤੁਸੀਂ ਜਿਹੜਾ ਉਹਨਾਂ ਦੇ ਵੈਲਫੇਅਰ ਵਾਸਤੇ, ਭਲਾਈ ਵਾਸਤੇ ਜਿਹੜਾ ਫੰਡ ਇਕੱਠਾ ਕੀਤਾ ਸੀ ਉਹਦੇ ਲਈ ਤੁਸੀਂ ਲੈਪਟਾਪ ਇਕੱਤਰ ਕੀਤੇ, ਉਹਦੇ ਲਈ ਤੁਸੀਂ ਵਾਸ਼ਿੰਗ ਮਸ਼ੀਨਾਂ ਇਕੱਠੀਆਂ ਕਰ ਲਈਆਂ, ਔਰ ਉਹ ਕਿੱਥੇ ਘੱਲੀਆਂ ਉਹਦਾ ਕੋਈ ਬਾਇਓਡਾਟਾ ਨਹੀਂ ਹੈ, ਉਹਦਾ ਕੋਈ ਵੀ ਬਿਊਰਾ ਨਹੀਂ ਹੈ, ਉਹਦਾ ਕੋਈ ਵੀ ਜ਼ਿਕਰ ਹੈ ਨਹੀਂਗਾ। ਔਰ ਨਾ ਹੀ ਇਹਨਾਂ ਨੇ ਕਾਨੂੰਨ ਦੇ ਵਿੱਚ ਉਹ ਪ੍ਰਬੰਧ ਰੱਖਿਆ ਕਿ ਕਿਸੇ ਚੀਜ਼ ਬਾਰੇ ਇਹਨਾਂ ਨੇ ਜੇ ਕੋਈ ਖਰੀਦ ਕੀਤੀ ਹੈ ਤਾਂ ਉਸ ਖਰੀਦ ਦਾ ਇਹ ਹਵਾਲਾ ਦੇਣ। ਉਹਨਾਂ ਨੇ ਕਿਹਾ ਕਿ ਦੱਸੋ ਤੁਸੀਂ ਸਾਰਾ ਇਹ ਕਿਵੇਂ ਤੁਸੀਂ ਆਪਣਾ ਪ੍ਰਪੰਚ ਰਚਿਆ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਬਹੁਤ ਵੱਡੀ ਬਹਿਸ ਛਿੜ ਸਕਦੀ ਆ ਕਿਉਂਕਿ ਪੈਸਾ ਥੋੜਾ ਬਹੁਤਾ ਨਹੀਂ, ਇਹ ਪੈਸਾ ਹੈਗਾ 29,000 ਕਰੋੜ ਰੁਪਈਆ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ 29,000 ਕਰੋੜ ਰੁਪਈਆ ਜਿਹੜਾ ਪੂਰੇ ਪੰਜਾਬ ਦਾ ਬਜਟ ਆ ਉਹਦਾ ਲਗਭਗ ਤੀਜਾ ਹਿੱਸਾ ਬਣ ਜਾਂਦਾ। ਤੇ ਜੇ ਇੰਨਾ ਰੁਪਈਆ ਮਜ਼ਦੂਰਾਂ ਦੀ ਭਲਾਈ ਤੇ ਖਰਚ ਕੀਤਾ ਗਿਆ ਹੋਵੇ ਤੇ ਕਿੰਨੇ ਮਜ਼ਦੂਰਾਂ ਦੀ ਜੂਨ ਸੁਧਰ ਸਕਦੀ ਹੈ, ਕਿੰਨੇ ਮਜ਼ਦੂਰਾਂ ਨੂੰ ਕੰਮ ਦੇ ਦੌਰਾਨ ਜੋ ਉਹ ਜਾਨ ਤੇ ਖੇਡਦੇ ਆ ਉਸ ਹਾਲਾਤਾਂ ਨਾਲ ਨਜਿੱਠਣ ਲਈ ਕਿੰਨੇ ਮਜ਼ਦੂਰਾਂ ਨੂੰ ਉਹ ਸੁਰੱਖਿਆ ਉਪਕਰਨ ਦਿੱਤੇ ਜਾ ਸਕਦੇ ਆ। ਸੋ ਇਹ ਬਹੁਤ ਵੱਡਾ ਸਕੈਂਡਲ ਆ, ਔਰ ਇਹ ਸਕੈਂਡਲ ਹੈ ਜਿਹੜਾ ਉਹ ਇਸ ਕੱਲੀ ਸਰਕਾਰ ਨੇ ਨਹੀਂ ਕੀਤਾ, ਜਿਹੜੀ ਪਿਛਲੀ ਸਰਕਾਰ ਸੀਗੀ ਗੜਬੜੀ ਉਹਨੇ ਵੀ ਕੀਤੀ ਕਿਉਂਕਿ ਇਹ ਮਾਮਲਾ ਜਿਹੜਾ 2015 ਦਾ ਯਾਨੀ ਸੁਣਵਾਈ ਹੈ ਜਿਹੜੀ 2015 ਤੋਂ ਸ਼ੁਰੂ ਹੋਈ, ਮਾਮਲਾ ਉਹ ਤੋਂ ਵੀ ਪਹਿਲਾਂ ਦਾ। ਸੋ ਇਹ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਸਕੈਮ ਆ। ਹੁਣ ਇਸ ਸਕੈਮ ਦੇ ਵਿੱਚ ਕਿੰਨੇ ਸਕੀਮ ਲਾਈ ਆ ਇਹਦਾ ਸੁਪਰੀਮ ਕੋਰਟ ਹੈ ਜਿਹੜਾ ਉਹ ਹਿਸਾਬ ਕਿਤਾਬ ਲਊਗਾ। ਉਹਦਾ ਜਿਹੜੇ ਵਿਚਾਰੇ ਮਜ਼ਦੂਰ ਆ ਉਹ 29,000 ਕਰੋੜ ਰੁਪਈਏ ਨੂੰ ਗਿਣਦੇ ਪੋਟਿਆਂ ਤੇ ਸੌ ਜਾਣਗੇ ਤੇ ਸਾਡੇ ਲਈ 29,000 ਕਰੋੜ ਰੁਪਈਆ ਜੁੜ ਗਿਆ ਸੀਗਾ। ਬਸ ਮਜ਼ਦੂਰ ਦੀ ਇਹੋ ਹੀ ਕਿਸਮਤ ਆ। ਉਹ ਜਿਵੇਂ ਤਨਵੀਰ ਸਿਪਰਾ ਨੇ ਇੱਕ ਵਾਰੀ ਕਿਹਾ ਸੀਗਾ ਨਾ, ਕਹਿੰਦਾ ਕਿ ਮਿਲ ਮਾਲਕੋ ਕੇ ਕੁੱਤੇ ਵੀ ਚਰਬੀਲੇ ਹੋਤੇ ਹੈ ਲੇਕਿਨ ਮਜ਼ਦੂਰੋਂ ਕੇ ਚਿਹਰੇ ਫਿਰ ਵੀ ਪੀਲੇ ਹੋਤੇ ਹੈ। ਉਹਨਾਂ ਦੇ ਤੇ ਕੁੱਤੇ ਵੀ ਜਿਹੜੇ ਚਰਬੀਲੇ ਹੁੰਦੇ ਆ, ਇਹਨਾਂ ਦੇ ਚਿਹਰੇ ਜਿਹੜੇ ਪੀਲੇ ਹੁੰਦੇ ਆ। ਸੋ ਮਜ਼ਦੂਰ ਹੈ ਜਿਹੜੇ ਉਹ ਵਿਚਾਰੇ 29,000 ਕਰੋੜ ਰੁਪਈਏ ਨੂੰ ਚੇਤੇ ਕਰਦੇ ਅੱਜ ਸੌ ਜਾਣਗੇ। ਕੱਲ ਨੂੰ ਜਦੋਂ ਅਖਬਾਰ ਵੇਖਣਗੇ ਅਖਬਾਰ ਦੇ ਵਿੱਚ ਫੇਰ ਖਬਰ ਲੱਗੇਗੀ, ਥੋੜੀ ਜਿਹੀ ਟਾਰਸ ਹੋਏਗੀ, ਪਰਸੋਂ ਤੱਕ ਫੇਰ ਸਭ ਕੁਛ ਨਾਰਮਲ ਹੋ ਚੁੱਕਾ ਹੋਏਗਾ। ਜੀ ਜੀ। ਅਗਲੀ ਮਿੰਟੋ ਜੀ ਗੱਲ ਕਰਦੇ ਹਾਂ ਰਾਜਸਥਾਨ ਲਵ ਜਿਹਾਦ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਆਪਣਾ ਫੈਸਲਾ ਦਿੱਤਾ। ਦੇਖੋ, ਲਵ ਜਿਹਾਦ ਦਾ ਮਸਲਾ ਉਦੋਂ ਤੋਂ ਜ਼ਿਆਦਾ ਉੱਭਰਿਆ ਜਦੋਂ ਤੋਂ ਮੋਦੀ ਸਰਕਾਰ ਹੋਂਦ 'ਚ ਆਈ ਆ ਜੀ। ਸਭ ਤੋਂ ਪਹਿਲਾਂ ਮੇਰੇ ਖਿਆਲ ਦੇ ਨਾਲ ਜਿਹੜਾ ਇਹਨਾਂ ਨੇ ਇਹ ਇਨਕਲਾਬ ਲਿਆਂਦਾ ਸੀਗਾ ਨਾ ਆਪਣੇ ਦੌਰ ਦੇ ਵਿੱਚ, ਉਹ ਲਵ ਜਿਹਾਦ ਦੇ ਰੂਪ ਦੇ ਵਿੱਚ ਹੀ ਸੀਗਾ। ਹੁਣ ਇਹ ਜਿਹੜਾ ਲਵ ਜਿਹਾਦ ਦਾ ਮਸਲਾ ਕੇਰਲ 'ਚੋਂ ਚੱਲਿਆ ਸੀਗਾ, ਤੁਹਾਨੂੰ ਯਾਦ ਹੋਣਾ ਪਿਛਲੇ ਹਫ਼ਤੇ ਕੇਰਲ ਦੇ ਮਾਮਲੇ ਦੀ ਸੁਣਵਾਈ ਹੋਈ ਆ, ਉਹਦੇ 'ਚ ਸੁਪਰੀਮ ਕੋਰਟ 'ਚ ਗਿਆ ਸੀਗਾ ਮਸਲਾ। ਔਰ ਸੁਪਰੀਮ ਕੋਰਟ ਨੇ ਉੱਥੇ ਜਿਹੜੀ ਕੁੜੀ ਦੇ ਬਾਪ ਨੇ ਪਟੀਸ਼ਨ ਪਾਈ ਸੀਗੀ ਕਿ ਕੁੜੀ ਦੀ ਸਟੇਟਮੈਂਟ ਜਿਹੜੀ ਆ ਬੰਦ ਕਮਰੇ ਦੇ ਵਿੱਚ ਦਰਜ ਕੀਤੀ ਜਾਵੇ, ਤਾਂ ਸੁਪਰੀਮ ਕੋਰਟ ਨੇ ਕਿਹਾ ਸੀਗਾ ਨਹੀਂ, ਕੁੜੀ ਆਮ ਬੰਦੇ ਵਾਂਗ ਜਿਵੇਂ ਆਉਂਦੇ ਅਦਾਲਤ ਦੇ ਵਿੱਚ, ਚਾਹੇ ਕੋਈ ਵਿਕਟਮ ਹੋਵੇ, ਚਾਹੇ ਕੋਈ ਮੁਦਈ ਹੋਵੇ, ਚਾਹੇ ਕੋਈ ਕੁਛ ਮੁਲਜ਼ਮ ਹੋਵੇ, ਜਿੱਦਾਂ ਆਉਂਦਾ ਓਦਾਂ ਹੀ ਕੁੜੀ ਨੂੰ ਆਉਣਾ ਪਵੇਗਾ। ਕੁੜੀ ਖੁੱਲੀ ਅਦਾਲਤ ਦੇ ਸਾਹਮਣੇ ਆਪਣੀ ਮਰਜ਼ੀ ਦੱਸੇਗੀ ਕਿ ਉਹਨੇ ਮੁੰਡੇ ਦੇ ਨਾਲ ਰਹਿਣਾ ਜਾਂ ਉਹਨੇ ਆਪਣੇ ਪੇਕਾ ਘਰ ਜਾਣਾ। ਇਹ ਕੁੜੀ ਤੇ ਨਿਰਭਰ ਆ, ਤੁਹਾਡੇ ਤੇ ਕੋਈ ਨਹੀਂ। ਯਾਨੀ ਸਾਫ਼ ਤੌਰ ਤੇ ਉੱਥੇ ਸੁਪਰੀਮ ਕੋਰਟ ਨੇ ਇਹ ਗੱਲ ਸਾਫ਼ ਕਰ ਦਿੱਤੀ ਸੀ, ਸਪਸ਼ਟ ਕਰ ਦਿੱਤੀ ਸੀਗੀ ਕਿ ਸਭ ਤੋਂ ਸਿਰਮੌਰ, ਸਭ ਤੋਂ ਚੋਟੀ ਤੇ ਜਿਹੜੀ ਰਹੇਗੀ ਉਹ ਰਹੇਗੀ ਕੁੜੀ ਦੀ ਮਰਜ਼ੀ। ਕੁੜੀ ਤੋਂ ਪੁੱਛਿਆ ਜਾਏਗਾ ਕਿ ਕੀ ਤੇਰਾ ਧਰਮ ਪਰਿਵਰਤਨ ਹੈ ਜਿਹੜਾ ਜ਼ੋਰ ਜ਼ਬਰਦਸਤੀ ਕੀਤਾ ਗਿਆ, ਜਾਂ ਕੀ ਤੈਨੂੰ ਇਹ ਜ਼ੋਰ ਪਾਇਆ ਗਿਆ ਕਿ ਤੂੰ ਇਸਲਾਮੀ ਜਹਾਦੀਆਂ ਦੇ ਨਾਲ ਜਾ ਕੇ ਉੱਥੇ ਰਲ, ਉਹਨਾਂ ਲਈ ਲੜ। ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਕੁੜੀ ਤੋਂ ਪੁੱਛੀਆਂ ਜਾਣਗੀਆਂ। ਹੁਣ ਇਸ ਮਾਮਲੇ 'ਚ ਵੀ ਲਗਭਗ ਅੱਜ ਰਾਜਸਥਾਨ ਹਾਈ ਕੋਰਟ ਨੇ ਇਹੋ ਹੀ ਰੁਖ ਅਪਣਾਇਆ।
ਉਹਨਾਂ ਨੇ ਇੱਕ ਕੁੜੀ ਜਿਹਦੇ ਘਰਦਿਆਂ ਨੇ ਸ਼ਿਕਾਇਤ ਕੀਤੀ ਸੀ, ਕਿਉਂਕਿ ਉਸ ਕੁੜੀ ਨੇ ਵੀ ਵਿਆਹ ਜਿਹੜਾ ਉਹ ਮੁਸਲਮਾਨ ਮੁੰਡੇ ਨਾਲ ਕਰਵਾਇਆ ਸੀਗਾ ਜੀ। ਇਹਨਾਂ ਨੇ ਸ਼ਿਕਾਇਤ ਕੀਤੀ ਸੀਗੀ ਕਿ ਇਹਦਾ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ ਜ਼ਬਰਦਸਤੀ, ਔਰ ਇਹਨੂੰ ਜਹਾਦੀਆਂ ਦੇ ਨਾਲ ਲੜਨ ਲਈ ਮਜਬੂਰ ਕੀਤਾ ਜਾ ਰਿਹਾ। ਹੁਣ ਇਸ ਮਾਮਲੇ 'ਚ ਜਦੋਂ ਕੁੜੀ ਨੂੰ ਅਦਾਲਤ ਦੇ ਵਿੱਚ ਸੱਦਿਆ ਗਿਆ, ਪੁੱਛਿਆ ਗਿਆ ਕਿ ਹਾਂ ਕੁੜੀਏ ਤੇਰੀ ਕੀ ਮਰਜ਼ੀ ਹੈ, ਤੇਰੀ ਕੀ ਇੱਛਾ ਹੈ, ਤੇ ਕੁੜੀ ਨੇ ਆਖਿਆ ਮੈਂ ਆਪਦੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ, ਆਪਦੀ ਮਰਜ਼ੀ ਦੇ ਨਾਲ ਮੈਂ ਨਿਕਾਹ ਪੜਾਇਆ, ਮੈਂ ਜੋ ਆਪਣਾ ਨਾਮ ਪਾਇਲ ਤੋਂ ਬਦਲ ਕੇ ਆਰਿਫਾ ਰੱਖਿਆ ਉਹ ਆਪਣੀ ਮਰਜ਼ੀ ਦੇ ਨਾਲ ਰੱਖਿਆ, ਔਰ ਮੈਂ ਜਾਊਂਗੀ ਤਾਂ ਜਾਊਂਗੀ ਆਪਣੇ ਸ਼ੌਹਰ ਦੇ ਨਾਲ, ਮੈਂ ਆਪਣੇ ਪੇਕੇ ਘਰ ਨਹੀਂ ਜਾਣਾ। ਸੋ ਫਿਰ ਉੱਥੇ ਹਾਈ ਕੋਰਟ ਨੇ ਉਹਨਾਂ ਕਿਹਾ ਕਿ ਦੇਖੋ ਜਿਹੜੀ ਕੁੜੀ ਦੀ ਮਰਜ਼ੀ, ਕੁੜੀ ਬਾਲਗ ਹੈ ਤਾਂ ਜੋ ਬਾਲਗ ਦੇ ਅਧਿਕਾਰ ਆ ਸਭ ਤੋਂ ਪਹਿਲਾਂ ਉਹ ਉੱਤੇ ਰਹਿਣਗੇ, ਬਾਲਗ ਦੀ ਜਿਹੜੀ ਮਰਜ਼ੀ ਹੈ ਉਹ ਸਭ ਤੋਂ ਉੱਤੇ ਰਹੇਗੀ। ਤੁਸੀਂ ਆਹ ਕੰਮ ਹੈ ਜਿਹੜਾ ਕਿ ਜਦੋਂ ਵੀ ਤੁਹਾਡੀ ਕੁੜੀ ਮੁਸਲਮਾਨ ਦੇ ਨਾਲ ਵਿਆਹ ਕਰਾ ਲੈਂਦੀ ਹੈ ਤੇ ਫਿਰ ਤੁਸੀਂ ਧਰਮ ਨੂੰ ਵਿੱਚ ਇੱਕ ਹਥਿਆਰ ਵਜੋਂ ਵਰਤਣਾ ਸ਼ੁਰੂ ਕਰ ਦਿੰਦੇ ਹੋ, ਇਹ ਕੰਮ ਹੈ ਜਿਹੜਾ ਨਹੀਂ ਚੱਲੇਗਾ। ਜਿਹੜੀ ਕੁੜੀ ਬਾਲਗ ਹੈ ਉਹ ਬਾਲਗ ਆਪ ਫੈਸਲਾ ਕਰੇਗੀ ਕਿ ਠੀਕ ਕੀ ਹੈ ਗਲਤ ਕੀ ਹੈ, ਜੋ ਕਰੇਗੀ ਸਾਰਿਆਂ ਨੂੰ ਮੰਨਣਾ ਪਵੇਗਾ। ਯਾਨੀ ਬਾਲਗ ਦੀ ਮਰਜ਼ੀ ਤੇ ਕਾਨੂੰਨ ਨੇ ਅੱਜ ਇੱਕ ਵਾਰ ਫੇਰ ਮੋਹਰ ਲਾ ਦਿੱਤੀ ਹੈ, ਔਰ ਇਹ ਲਗਭਗ ਇੱਕ ਹਥਿਆਰ ਬਣਦਾ ਜਾ ਰਿਹਾ। ਜਦੋਂ ਵੀ ਕੋਈ ਇਸ ਤਰ੍ਹਾਂ ਦੀ ਹਿੰਦੂ ਕੁੜੀ ਹੈ ਜਿਹੜੀ ਉਹ ਮੁਸਲਿਮ ਮੁੰਡੇ ਦੇ ਨਾਲ ਨਿਕਾਹ ਕਰਵਾ ਲੈਂਦੀ ਹੈ ਤਾਂ ਫਿਰ ਉਸ ਸੂਰਤ ਦੇ ਵਿੱਚ ਇੱਕ ਹਥਿਆਰ ਬਚਦਾ ਲਵ ਜਹਾਦ ਦਾ, ਉਹ ਲਵ ਜਹਾਦ ਦਾ ਰੌਲਾ ਪਾ ਦਿੰਦੇ ਆ। ਸੋ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਆ ਦੋ ਹੁਣ ਪਿਛਲੇ ਦਿਨਾਂ ਦੇ ਵਿੱਚ, ਇੱਕ ਤੇ ਲਗਭਗ ਅੱਧਾ ਕੁ ਸਾਫ਼ ਹੋਇਆ, ਦੂਸਰਾ ਜਿਹੜਾ ਪੂਰੀ ਤਰ੍ਹਾਂ ਸਾਫ਼ ਕੀਤਾ ਹਾਈ ਕੋਰਟ ਨੇ। ਇਹਨਾਂ ਮਸਲਿਆਂ ਤੋਂ ਇਹ ਸੰਕੇਤ ਸਾਫ਼ ਮਿਲਦਾ ਕਿ ਕਈ ਵਾਰ ਜਿਹੜਾ ਇਹ ਮਸਲਾ ਲਵ ਜਹਾਦ ਦਾ ਉਭਾਰਿਆ ਜਾਂਦਾ, ਅਸਲ ਦੇ ਵਿੱਚ ਇਹ ਦੋ ਪਰਿਵਾਰਾਂ ਦੀ ਆਪੋ ਵਿੱਚ ਦੀ ਖਿੱਚਾਤਾਣ ਹੁੰਦੀ ਹੈ, ਜੋ ਇਸ ਗੱਲ ਨੂੰ ਲੈ ਕੇ ਹੁੰਦੀ ਹੈ ਕਿ ਸਾਡੀ ਕੁੜੀ ਨੇ ਨੱਕ ਵਢਾ ਦਿੱਤਾ ਕਿਉਂਕਿ ਉਹਨੇ ਹਿੰਦੂ ਹੋ ਕੇ ਮੁਸਲਮਾਨ ਦੇ ਨਾਲ ਨਿਕਾਹ ਕਰਵਾਇਆ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕੈਪਟਨ ਵੱਲੋਂ ਹਿੰਦੂ ਲੀਡਰਾਂ ਦੇ ਕਤਲ ਦੀ ਜਿਹੜੀ ਹੱਤਿਆ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਜਾ ਰਿਹਾ। ਦੇਖੋ ਜਿਹੜੀਆਂ ਇਹ ਹੱਤਿਆਵਾਂ ਹੋਈਆਂ ਸੀਗੀਆਂ ਉਹਦੇ 'ਚ ਜਗਦੀਸ਼ ਗਗਨੇਜਾ ਸੀਗਾ, ਇੱਕ ਲੁਧਿਆਣੇ ਉਹਦਾ ਮਾਰਿਆ ਸੀਗਾ ਅਮਿਤ ਸ਼ਰਮਾ, ਇੱਕ ਸਤਪਾਲ ਕੁਮਾਰ, ਇੱਕ ਸੁਲਤਾਨ ਮਸੀਹ ਜਿਹੜਾ ਪਾਦਰੀ ਸੀ, ਰਵਿੰਦਰ ਗੋਸਾਈ। ਇਹਨਾਂ ਸਾਰੇ ਕਤਲਾਂ ਬਾਰੇ ਇਹਨਾਂ ਨੇ ਕਿਹਾ ਕਿ ਇਹ ਲਗਭਗ ਮਾਮਲੇ ਆ ਜਿਹੜੇ ਇਹਨਾਂ ਨੂੰ ਸੁਲਟਾ ਲਿਆ ਗਿਆ, ਇਹਨਾਂ ਦੀ ਗੁੱਥੀ ਸੁਲਝਾ ਲਈ ਗਈ ਆ, ਔਰ ਇਹਨਾਂ ਕਤਲਾਂ ਦੇ ਪਿੱਛੇ ਇੱਕੋ ਹੀ ਗਰੋਹ ਸੀਗਾ ਜਿਹੜਾ ਉਹ ਸਰਗਰਮ ਸੀਗਾ। ਹੁਣ ਇਹਨਾਂ ਨੇ ਦਾਅਵਾ ਕੀਤਾ ਕਿ ਅਸੀਂ ਕੁਛ ਬੰਦੇ ਆ ਜਿਹੜੇ ਉਹ ਫੜ ਵੀ ਲਏ ਆ, ਉਹਨਾਂ ਦੀ ਗਿਣਤੀ 4 ਆ। ਉਹਨਾਂ ਦੇ ਵਿੱਚ ਕੋਈ ਜਿੰਮੀ ਸਿੰਘ ਹੈ ਯੂਕੇ ਤੋਂ, ਕੋਈ ਜਗਤਾਰ ਸਿੰਘ ਜਹਲ ਹੈ ਯੂਕੇ ਤੋਂ, ਇੱਕ ਧਰਮਿੰਦਰ ਗੋਗਣੀ ਹੈ ਉਹ ਲੁਧਿਆਣੇ ਤੋਂ ਕੋਈ ਗੈਂਗਸਟਰ ਆ। ਇਸ ਤੋਂ ਇਲਾਵਾ ਉਹ ਕਹਿੰਦੇ ਆ ਕਿ ਇੱਕ ਬੰਦੇ ਬਾਰੇ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਇਹ ਮਾਮਲਾ ਕੌਨਫੀਡੈਂਸ਼ੀਅਲ ਹੈ। ਔਰ ਇਹਦੇ ਵਿੱਚ ਹੁਣ ਦੇਖੋ ਸਰਕਾਰ ਨੇ ਦਾਅਵਾ ਕੀਤਾ, ਅਸੀਂ ਯਕਦਮ ਇਸ ਦਾਅਵੇ ਨੂੰ ਨਕਾਰ ਵੀ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਇੰਨੇ ਤੱਥ ਨਹੀਂ ਹੈਗੇ ਕਿ ਅਸੀਂ ਇਸ ਦਾਅਵੇ ਦੀ ਚੀਰ-ਫਾੜ ਕਰ ਸਕੀਏ। ਹਾਲ ਦੀ ਘੜੀ ਤੇ ਦਾਅਵਾ ਮੰਨਣਾ ਪਊਗਾ, ਪਰ ਅਸੀਂ ਮੰਨ ਲੈਂਦੇ ਹਾਂ ਜਿਨ੍ਹਾਂ ਦੇ ਬੰਦੇ ਮਰੇ ਆ। ਪੰਜਾਬ ਸਰਕਾਰ ਦਾ ਦਾਅਵਾ ਤੇ ਕਈ ਵਾਰ ਉਹ ਵੀ ਨਹੀਂ ਮੰਨਦੇ। ਆ ਪਿੱਛੇ ਜੇ ਰਵਿੰਦਰ ਗੋਸਾਈ ਦੇ ਕਾਤਲ ਦਾ ਸਕੈਚ ਕਹਿ ਕੇ ਇਹਨਾਂ ਨੇ ਇੱਕ ਕਾਰਟੂਨ ਜਿਹਾ ਜਾਰੀ ਕਰ ਦਿੱਤਾ। ਉਹਦੇ ਘਰ ਦੇ ਕਹਿੰਦੇ ਕਿ ਇਹਨੂੰ ਅੱਗ ਲਾਓ, ਕਿਸੇ ਚੁੱਲ੍ਹੇ 'ਚ ਡਾਓ, ਇਹ ਤੇ ਉਹ ਬੰਦਾ ਹੀ ਹੈ ਨਹੀਂ, ਗੋਲੀ ਮਾਰ ਕੇ ਭੱਜਦਾ ਬੰਦਾ ਤੇ ਅਸੀਂ ਆਪ ਵੇਖਿਆ। ਜਿਹੜੀ ਪੁਲਿਸ ਦੇ ਕੋਲੋਂ ਸਕੈਚ ਨਹੀਂ ਸਹੀ ਤਰ੍ਹਾਂ ਬਣਦਾ ਪਿਆ, ਉਹ ਸਾਡੇ ਜੀ ਦੇ ਕਤਲ ਤੱਕ ਕਦੋਂ ਪਹੁੰਚੂਗੀ? ਹੁਣ ਅਸੀਂ ਤੇ ਮੰਨ ਲਵਾਂਗੇ ਦਾਅਵਾ ਕਿ ਜਿਨ੍ਹਾਂ ਦੇ ਬੰਦੇ ਮਰੇ ਆ ਉਹ ਇਸ ਦਾਅਵੇ ਨੂੰ ਮੰਨਣਗੇ, ਕਿਉਂਕਿ ਤੇ ਮੂੰਹ ਕਹੀ ਜਾਂਦੇ ਆ ਕਿ ਪੰਜਾਬ ਪੁਲਿਸ ਤੇ ਸਾਨੂੰ ਯਕੀਨ ਹੀ ਹੈ ਨਹੀਂ। ਆ ਜਿਹੜਾ ਰਵਿੰਦਰ ਗੋਸਾਈ ਮਰਿਆ ਲੁਧਿਆਣੇ ਦੇ ਵਿੱਚ, ਇਹਦਾ ਟੱਬਰ ਕੱਲ ਟੈਲੀਵਿਜ਼ਨ ਚੈਨਲਾਂ ਤੇ ਬੋਲੀ ਜਾਂਦਾ ਸੀ। ਉਹ ਕਹਿੰਦੇ ਜੀ ਸਾਨੂੰ ਤੇ ਇਹਨਾਂ ਦਾ 1 ਮਿੰਟ ਦਾ ਇਤਬਾਰ ਹੈ ਨਹੀਂ। ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜਗਦੀਸ਼ ਗਗਨੇਜਾ ਦੀ ਹੱਤਿਆ ਦਾ ਮਾਮਲਾ ਜਿਹੜਾ ਉਹ ਤੇ CBI ਦੇ ਕੋਲ ਆ। ਇਹ ਪੰਜਾਬ ਪੁਲਿਸ ਨੇ CBI ਤੋਂ ਪਹਿਲਾਂ ਮਾਮਲਾ ਹੱਲ ਕਰ ਲਿਆ ਕਿਉਂਕਿ CBI ਤੇ ਧੂੜਾ ਫੱਕਦੀ ਫਿਰਦੀ ਹੈ ਜਲੰਧਰ ਦੀਆਂ ਗਲੀਆਂ ਦੀ। ਉਹਨਾਂ ਨੂੰ ਤੇ ਕੋਈ ਕਲੂ ਨਹੀਂ ਮਿਲਦਾ ਪਿਆ, ਉਹਨਾਂ ਨੂੰ ਤੇ ਕੋਈ ਸੁਰਾਗ ਨਹੀਂ ਮਿਲਦਾ ਪਿਆ। ਜੇ ਪੰਜਾਬ ਪੁਲਿਸ ਨੇ ਇੰਨੀ ਫੁਰਤੀ ਵਿਖਾਈ ਆ ਕਿ ਕੌਮੀ ਏਜੰਸੀ ਤੋਂ ਪਹਿਲਾਂ ਇਹਨਾਂ ਨੇ ਮਸਲਾ ਹੱਲ ਕਰ ਲਿਆ ਤੇ ਫਿਰ ਤੱਤ-ਫੱਟ ਇਹਨਾਂ ਨੂੰ ਹੁਕਮ ਦੇਣੇ ਚਾਹੀਦੇ ਆ ਪੰਜਾਬ ਪੁਲਿਸ ਵਾਲਿਆਂ ਨੂੰ ਕਿ ਬੇਅਦਬੀ ਦੇ ਦੋਸ਼ੀ ਵੀ ਲੱਭੋ, ਔਰ ਫਿਰ ਤੁਸੀਂ ਉਹ ਆਪਣੇ ਸਾਥੀ ਵੀ ਲੱਭ ਲਓ ਜਿਨ੍ਹਾਂ ਨੇ ਬਾਈਬਲ ਦੇ ਵਿੱਚ 2 ਨਿਰਦੋਸ਼ ਸਿੱਖ ਜਿਹੜੇ ਕਤਲ ਕਰ ਦਿੱਤੇ ਸਨ ਜੀ, ਤਾਂ ਫਿਰ ਉਹ ਵੀ ਲੱਭਣੇ ਚਾਹੀਦੇ ਆ। ਪੰਜਾਬ ਪੁਲਿਸ ਫਿਰ ਉਹਨਾਂ ਤੱਕ ਵੀ ਪਹੁੰਚਣੀ ਚਾਹੀਦੀ ਹੈ। ਸੋ ਇਹ ਅਜੀਬੋ-ਗਰੀਬ ਜਿਹਾ ਦਾਅਵਾ ਇਸ ਕਰਕੇ ਆ ਕਿਉਂਕਿ ਜਗਦੀਸ਼ ਗਗਨੇਜਾ ਦਾ ਕੇਸ ਸੀਗਾ ਜਿਹੜਾ ਉਹ ਇਹਨਾਂ ਨੇ ਆਪ ਹੀ ਹੈਂਡਓਵਰ ਕੀਤਾ ਸੀਗਾ CBI ਨੂੰ। CBI ਦੀ ਜਾਂਚ ਦੇ ਵਿੱਚ ਇਹਨਾਂ ਨੇ ਸਹਿਯੋਗ ਕਿਵੇਂ ਲਿਆ,
ਕਿਵੇਂ ਉਹਨਾਂ ਦੇ ਨਾਲ ਇਹਨਾਂ ਨੇ ਤਾਲਮੇਲ ਬਿਠਾਇਆ, ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਸਾਫ਼ ਨਹੀਂ ਕੀਤੀਆਂ। ਪਰ ਦਾਵਾ ਜਿਹੜਾ ਉਹ ਹਾਲ ਦੀ ਘੜੀ ਤੇ ਸਾਨੂੰ ਮੰਨਣਾ ਪਊ। ਜਿਨ੍ਹਾਂ ਦੇ ਬੰਦੇ ਮਰੇ ਆ ਉਹ ਕਿੰਨਾ ਕੁ ਦਾਵਾ ਮੰਨਦੇ ਆ, ਇਹ ਦੇਖਣਾ ਪਊ। ਜੀ ਜੀ। ਅਗੇ ਆਪਾਂ ਗੱਲ ਕਰੀਏ, ਖਹਿਰਾ ਨੇ ਆਪਣੇ 14 ਵਿਧਾਇਕਾਂ ਦੇ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ। ਦੇਖੋ, ਸੁਖਪਾਲ ਸਿੰਘ ਖਹਿਰਾ ਸੀਗਾ ਜਿਹੜਾ, ਉਹ ਜਿਵੇਂ ਹੀ ਹਾਈ ਕੋਰਟ ਤੋਂ ਰਾਹਤ ਪ੍ਰਾਪਤ ਕਰਕੇ ਆਇਆ, ਰਾਹਤ ਹੀ ਨਹੀਂ ਏਦਾਂ ਲੱਗਦਾ ਸੀਗਾ ਕਿ ਜਿਵੇਂ ਉਹਨੇ ਕੋਈ ਬੂਸਟ ਐਨਰਜੀ ਲੈ ਲਿਆ ਹੋਵੇ, ਕੋਈ ਇਸ ਤਰ੍ਹਾਂ ਦਾ ਕੋਈ ਐਨਰਜੀ ਬੂਸਟ ਲੈ ਲਿਆ ਹੋਵੇ। ਉਹ ਨਾਲ ਦੀ ਨਾਲ ਉਹਦਾ ਚਿਹਰਾ ਹੀ ਜਿਹੜਾ ਸੀਗਾ ਪਹਿਲਾਂ ਫੱਕ ਪੀਲਾ ਜਿਹਾ ਲੱਗਦਾ ਸੀ, ਯਕਦਮ ਲਾਲ ਹੋ ਗਿਆ। ਉਹ ਵੈਸੇ ਵੀ ਅਟੈਕਿੰਗ ਮੁਦਰਾ 'ਚ ਹੀ ਜ਼ਿਆਦਾ ਰਹਿੰਦਾ ਨਾ, ਅਟੈਕਿੰਗ ਮੋਡ 'ਚ ਹੀ ਰਹਿੰਦਾ। ਉਹਨੇ ਜਿਹੜੀ ਸਭ ਤੋਂ ਨਿਆਰੀ ਗੇਮ ਖੇਡੀ ਅੱਜ, ਉਹ ਇਹੋ ਖੇਡੀ ਆ ਕਿ ਆਪਣੀ ਪਾਰਟੀ ਦੇ 14 MLA ਲੈ ਕੇ ਉਹਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਹੈ ਜੀ। ਤੇ ਪ੍ਰੈਸ ਕਾਨਫਰੰਸ ਕਰਕੇ ਉਹਨੇ ਜਿਸ ਤਰੀਕੇ ਦੇ ਤਾਬੜਤੋੜ ਹਮਲੇ ਕੀਤੇ ਆ, ਉਹਦਾ ਜਿਹੜਾ ਜਾਰਹਾਨਾ ਅੰਦਾਜ਼ ਆ, ਉਹਨੂੰ ਪ੍ਰਮਾਣਿਤ ਕਰਦੇ ਆ ਕਿ ਸੁਖਪਾਲ ਖਹਿਰਾ ਇਸ ਮਾਮਲੇ 'ਚ ਹਾਲੇ ਟੁੱਟਿਆ ਨਹੀਂ, ਥੱਕਿਆ ਨਹੀਂ। ਔਰ ਉਹਦੇ ਚਿਹਰੇ ਤੋਂ ਵਿਸ਼ਵਾਸ ਵੀ ਝਲਕਦਾ ਹੈ ਕਿ ਸ਼ਾਇਦ ਉਹਨੂੰ ਇਸ ਮਸਲੇ 'ਚ ਬਹੁਤ ਵੱਡੀ ਰਾਹਤ ਤੇ ਪੱਕੇ ਤੌਰ ਤੇ ਰਾਹਤ ਮਿਲ ਜਾਣੀ ਹੈ। ਸੁਖਪਾਲ ਖਹਿਰੇ ਦੇ ਨਾਲ ਅੱਜ ਇੱਕ ਹੋਰ ਵੀ ਦਾਅਵਾ ਕੀਤਾ। ਉਹ ਕਹਿੰਦਾ, ਮੈਂ ਕੁਛ ਦਿਨਾਂ ਦੇ ਅੰਦਰ ਅੰਦਰ ਜਿਹੜੀ ਇਹ ਸਾਰੀ ਸਾਜ਼ਿਸ਼ ਰਚੀ ਗਈ ਆ, ਇਹਦੇ ਵਿੱਚ ਜੋ ਰਾਣਾ ਗੁਰਜੀਤ ਦਾ ਰੋਲ ਰਿਹਾ, ਮੈਂ ਉਹ ਵੀ ਸਾਫ਼ ਕਰ ਦੂੰਗਾ। ਇਹਦਾ ਮਤਲਬ ਇਹ ਆ ਕਿ ਸੁਖਪਾਲ ਸਿੰਘ ਖਹਿਰਾ ਇਹ ਸੋਚ ਕੇ ਚੱਲਦਾ ਪਿਆ ਕਿ ਜੋ ਸਭ ਕੁਛ ਉਹਦੇ ਨਾਲ ਹੁਣ ਹਾਲ ਦੀ ਘੜੀ ਵਾਪਰਦਾ ਪਿਆ, ਉਹਦੇ ਪਿੱਛੇ ਕਿਤੇ ਨਾ ਕਿਤੇ ਸਿਆਸਤਦਾਨ ਖਲੋਤੇ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬੜਾ ਦਿਲਚਸਪ ਦੇਖਣਾ ਸਿਲਸਿਲਾ ਰਹੇਗਾ ਕਿ ਕੀ ਸੁਖਪਾਲ ਸਿੰਘ ਖਹਿਰਾ, ਜਿਵੇਂ ਅੱਗੇ ਬਹੁਤ ਸਾਰੇ ਲੈ ਅਸੀਂ ਕਾਗਜ਼ਾਤ ਕੱਢ ਕੇ ਰਾਣਾ ਗੁਰਜੀਤ ਦੇ ਖਿਲਾਫ, ਕੀ ਇਸ ਤਰ੍ਹਾਂ ਦਾ ਕੁਛ ਤੇ ਨਹੀਂ ਕੱਢ ਕੇ ਲਿਆ? ਕਿਉਂਕਿ ਬੰਦਾ ਬਹੁਤ ਇਮਾਨਦਾਰੀ ਆ, ਬਹੁਤ ਖੋਜੀ ਬੰਦਾ। ਹੋ ਸਕਦਾ ਕੋਈ ਇਸ ਤਰ੍ਹਾਂ ਦਾ ਇਹ ਕਾਗਜ਼ ਕੱਪਾ ਫੜ ਲਿਆਵੇ ਤੇ ਜਿਹੜੀ ਮੁੜ ਕੇ ਇਹਨਾਂ ਨੂੰ ਜਾਨ ਛਡਾਉਣੀ ਔਖੀ ਹੋ ਜਾਵੇ। ਓਦਾਂ ਜਿਹੜੇ 14 MLA ਆਏ ਸੀਗੇ, ਉਹ 14 ਇਸ ਕਰਕੇ ਜ਼ਿਆਦਾ ਦਿਲਚਸਪ ਸੀ ਕਿਉਂਕਿ ਉਹਨਾਂ ਦੇ ਵਿੱਚ ਅਮਨ ਅਰੋੜਾ ਵੀ ਬੈਠਾ ਸੀਗਾ। ਅਮਨ ਅਰੋੜਾ ਅਸਿੱਧੇ ਰੂਪ ਦੇ ਵਿੱਚ ਤੁਹਾਨੂੰ ਪਤਾ ਹੀ ਹੈ, ਜਿਵੇਂ ਇਹਨੂੰ ਟੀਬੀ ਲਾ ਰਿਹਾ ਸੀਗਾ 2-3 ਦਿਨ ਪਹਿਲਾਂ, ਪਰ ਉਹ ਵੀ ਅੱਜ ਜੱਜ ਕੇ ਬੈਠਾ ਸੀ ਨਾਲ। ਇਹਨਾਂ ਨੇ ਆਪਣੀ ਏਕਤਾ ਤੇ ਤਾਕਤ ਦਾ ਮੁਜ਼ਾਹਰਾ ਕੀਤਾ। ਬੈਂਸ ਬ੍ਰਦਰਸ ਵੀ ਨਾਲ ਸੀਗੇ ਇਹਨਾਂ ਦੇ। ਵੈਸੇ ਬੈਂਸ ਬ੍ਰਦਰਸ ਤੇ ਸੁਖਪਾਲ ਸਿੰਘ ਖਹਿਰਾ ਦੀ ਵੈਸੇ ਵੀ ਉਹਨਾਂ ਦੀ ਟਿਊਨਿੰਗ ਕਾਫੀ ਵਧੀਆ। ਹੁਣ ਜਿਹੜੇ ਗੈਰ ਹਾਜ਼ਰ ਸੀ ਉਹਨਾਂ ਦੇ ਵਿੱਚ ਇੱਕ ਤੇ ਕੋਟਕਪੂਰੇ ਵਾਲਾ ਕੁਲਤਾਰ ਸਿੰਘ ਸੰਧਵਾ, ਦੂਸਰੇ ਪਤਾ ਨਹੀਂ ਕਿਹੜੇ ਆ, ਪਰ ਇੱਕ ਬੀਬੀ ਬਲਜਿੰਦਰ ਕੌਰ ਹੈ ਨਹੀਂ ਸੀ। ਉਹਦੇ ਬਾਰੇ ਪੱਕਾ ਕਹਿ ਸਕਦਾ ਮੈਂ ਕਿ ਉਹ ਹੈ ਨਹੀਂ ਸੀ ਪ੍ਰੈਸ ਕਾਨਫਰੰਸ 'ਚ। ਜਿਹੜੀ ਫੋਟੋ ਮੈਂ ਦੇਖੀ ਆ ਉਹਦੇ ਵਿੱਚ ਬੀਬੀ ਬਲਜਿੰਦਰ ਕੌਰ ਹੈ ਨਹੀਂ ਸੀ। ਇਹਦਾ ਮਤਲਬ ਹੈ ਕਿ ਬੀਬੀ ਬਲਜਿੰਦਰ ਕੌਰ ਉਸ ਇਕੱਠ 'ਚ ਨਹੀਂ ਗਈ ਇਸ ਕਰਕੇ ਨਹੀਂ ਕਿਉਂਕਿ ਉਹਨੇ 2 ਦਿਨ ਪਹਿਲਾਂ ਆਪ ਹੀ ਅਸਤੀਫਾ ਮੰਗਿਆ ਸੀਗਾ। ਹੁਣ ਇਹਨਾਂ ਦੇ ਜਿਹੜੇ ਕੁਛ MLA ਆ ਜਿਹੜੇ ਸੁਖਪਾਲ ਸਿੰਘ ਖਹਿਰਾ ਨੂੰ ਪਸੰਦ ਕਰਦੇ ਆ, ਉਹ ਜਿਹੜੇ ਲੋਕ ਅਸਤੀਫਾ ਮੰਗਦੇ ਸੀ, ਚਾਹੇ ਵਿਧਾਇਕ ਹੋਣ ਚਾਹੇ ਉਹ ਗੈਰ ਵਿਧਾਇਕ ਹੋਣ, ਉਹਨਾਂ ਦੇ ਖਿਲਾਫ ਵੀ ਉਹ ਲਾਮਬੰਦੀ ਕਰਦੇ ਪਏ ਆ, ਮੋਰਚਾਬੰਦੀ ਕਰਦੇ ਪਏ ਆ ਕਿ ਇਹਨਾਂ ਨੇ ਅਸਤੀਫਾ ਮੰਗ ਕੇ ਇੱਕ ਤਰ੍ਹਾਂ ਨਾਲ ਪਾਰਟੀ ਨਾਲ ਧਰੋਹ ਕੀਤਾ। ਹੁਣ ਉਹਨਾਂ ਨੇ ਅਸਤੀਫਾ ਮੰਗਿਆ ਕਿ ਜਾਂ ਉੱਤੋਂ ਮੰਗਾਇਆ ਗਿਆ, ਇਹ ਤੇ ਉਹ ਜਾਣਨ, ਕਿਉਂਕਿ ਇਹਨਾਂ ਚੋਂ ਉਹ ਵੀ ਲੋਕ ਹੈਗੇ ਆ ਨਾ ਜਿਹੜੇ ਦਿੱਲੀ ਦਰਬਾਰ 'ਚ ਜਾ ਕੇ ਰਾਗ ਦਰਬਾਰੀ ਗਾਉਂਦੇ ਰਹਿੰਦੇ ਅਕਸਰ। ਤਾਂ ਉਹਨਾਂ ਨੇ ਇੱਥੇ ਆ ਕੇ ਰਾਗ ਕਿਹਦੇ ਕਹਿਣ ਤੇ ਛੇੜਿਆ, ਇਹ ਤੇ ਹੁਣ ਇਹਨਾਂ ਦਾ ਅੰਦਰੂਨੀ ਮਸਲਾ। ਪਰ ਦੂਜੇ ਪਾਸੇ 1-2 ਚੀਜ਼ਾਂ ਇਸੇ ਪ੍ਰਕਰਨ ਦੇ ਨਾਲ ਜੁੜੀਆਂ ਹੋਰ ਵਾਪਰੀਆਂ ਨੇ ਅੱਜ। ਇੱਕ ਤੇ ਇਹ ਆ ਕਿ ਬਿਕਰਮਜੀਤ ਸਿੰਘ ਮਜੀਠੀਆ ਹੋਰੀ ਕੇਜਰੀਵਾਲ ਦਾ ਘਰ ਖੇਲਣ ਚਲੇ ਗਏ ਦਿੱਲੀ ਦੇ ਵਿੱਚ, ਤੇ ਉੱਥੇ ਉਹਨਾਂ ਦੀ ਆਪਣੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਦੀ ਪੁਲਿਸ ਆ, ਉਹਨਾਂ ਨੇ ਨਵਾ ਕੇ ਤੋਰਿਆ ਇਹਨਾਂ ਨੂੰ। ਉਹਨਾਂ ਨੇ ਪਾਣੀ ਪੂਣੀ ਡੋਲਿਆ ਉੱਥੇ, ਉਹ ਜਿਹੜੀਆਂ ਤੋਪਾਂ ਜੀਆਂ ਮਾਰਦੇ, ਜਲ ਤੋਪਾਂ ਜੀਆਂ, ਇਹ ਉੱਥੋਂ ਨਹਾ ਧੋ ਕੇ ਫਿਰ ਵਾਪਸ ਆ ਗਏ ਆ। ਪਰ ਇੱਧਰ ਆਉਂਦਿਆਂ ਨੂੰ ਇੱਕ ਸਿਆਪਾ ਹੋਰ ਪੈ ਗਿਆ। ਰਤਨ ਸਿੰਘ ਅਜਨਾਲੇ ਦਾ ਮੁੰਡਾ ਜਿਹੜਾ ਬੋਨੀ ਅਜਨਾਲਾ, ਅਮਰਪਾਲ ਬੋਨੀ ਅਜਨਾਲਾ, ਉਹਨੇ ਅੱਜ ਐਫੀਡੈਵਿਟ ਦੇ ਕੇ ਇਹ ਸਨਸਨੀ ਫੈਲਾ ਦਿੱਤੀ ਆ ਕਿ ਮੇਰੇ ਬਾਪ ਨੂੰ 2014 ਦੀ ਲੋਕ ਸਭਾ ਦੀ ਟਿਕਟ ਦੇਣ ਤੋਂ ਇਹਨਾਂ ਨੇ ਇੱਕ ਸਾਜ਼ਿਸ਼ ਰਚੀ ਸੀਗੀ ਕਿ ਇਹ ਅਜਨਾਲਾ ਟਿਕਟ ਨਾ ਹਾਸਿਲ ਕਰ ਲਵੇ। ਉਸੇ ਸਾਜ਼ਿਸ਼ ਤਹਿਤ ਹੀ ਜਿਹੜਾ ਬਿੱਟੂ ਔਲਖ ਆ, ਉਹ ਕਹਿੰਦਾ ਮੇਰਾ ਦੋਸਤ ਆ, ਉਸੇ ਸਾਜ਼ਿਸ਼ ਤਹਿਤ ਮੇਰੇ ਦੋਸਤ ਬਿੱਟੂ ਔਲਖ ਨੂੰ ਇਹਨਾਂ ਨੇ ਫਸਾਇਆ ਸੀਗਾ ਗੱਲ ਕੇਸ ਦੇ ਵਿੱਚ ਮਜੀਠੀਆ ਨੇ। ਸੋ ਹੁਣ ਮਜੀਠੀਆ ਸਾਹਿਬ ਇੱਕ ਪਾਸੇ ਤੇ ਅਸਤੀਫੇ ਲੈਣ ਡਏ ਆ, ਦੂਜੇ ਪਾਸੇ ਉਹਨਾਂ ਦੇ ਖਿਲਾਫ ਉਹਨਾਂ ਦੇ ਆਪਣੇ ਬੰਦੇ ਇਹੋ ਜਿਹੇ ਐਫੀਡੈਵਿਟ ਵੀ ਦੇਣ ਡਏ ਆ। ਇੱਕ ਚੀਜ਼ ਅੱਜ ਹੋਰ ਵੀ ਵਾਪਰੀ ਆ, ਉਹ ਇਹ ਆ ਕਿ ਜਿਹੜੇ ਨਵਕਿਰਨ ਸਿੰਘ ਆ, ਉਹਨਾਂ ਦੀ ਇੱਕ ਵਕੀਲਾਂ ਦੀ ਸੰਸਥਾ ਜਿਹੜੀ ਮਨੁੱਖੀ ਅਧਿਕਾਰਾਂ ਨਾਲ ਸੰਬੰਧ ਰੱਖਦੀ ਆ,
ਉਸ ਸੰਸਥਾ ਨੇ ਜਾ ਕੇ ਹਾਈ ਕੋਰਟ ਦੇ ਵਿੱਚ ਅਪਰੋਚ ਕੀਤੀ ਆ। ਹਾਈ ਕੋਰਟ 'ਚ ਅਪਰੋਚ ਕਰਕੇ ਉਹਨਾਂ ਨੇ ਮੰਗ ਕੀਤੀ ਆ ਕਿ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਵਾਲਾ ਮਸਲਾ ਉਹ STF ਨੂੰ ਦੇ ਦਿੱਤਾ ਜਾਵੇ, ਕਿਉਂਕਿ ਉਹ ਕਹਿੰਦੇ ਆ ਕਿ ਜਿਹੜਾ ED ਕੋਲ ਮਸਲਾ ਉਹ ਲੱਗਦਾ ਕਿਤੇ ਨਾ ਕਿਤੇ ਕਿ ਦਬਾਅ ਹੇਠ ਜਿਹੜੀ ਜਾਂਚ ਪੜਤਾਲ ਰੁਕੀ ਪਈ ਆ। ਸੋ ਇੱਕ ਤੇ ਇਹ ਪਤਾ ਕੀਤਾ ਜਾਵੇ ਕਿ ED ਵਾਲੇ ਅੱਗੇ ਜਾਂਚ ਪੜਤਾਲ ਕਿਉਂ ਨਹੀਂ ਤੋਰਦੇ ਪਏ। ਦੂਜਾ ਇਹ ਕਿ ਜਿਹੜੀਆਂ ਦੋਸ਼ੀਆਂ ਦੀਆਂ ਸਟੇਟਮੈਂਟਾਂ ਸੀਗੀਆਂ ਉਹਨਾਂ ਦੇ ਵਿੱਚ ਕਿੰਨਾ ਵਜ਼ਨ ਆ, ਇਹਦੀ ਸਾਰੀ ਨਾਪ ਤੋਲ ਕਰਨ ਲਈ, ਇਹਦੀ ਸਾਰੀ ਪੜਚੋਲ ਕਰਨ ਲਈ ਤੁਸੀਂ ਇਹ ਜਿਹੜੀ ਸਾਰੀ ਇਨਕੁਆਇਰੀ ਆ ਉਹ STF ਨੂੰ ਮਾਰਕ ਕਰ ਦਿਓ। ਹੁਣ ਇੱਕ ਪਾਸੇ ਬਿਕਰਮ ਸਿੰਘ ਮਜੀਠੀਆ ਨਾ ਤੋਂ ਅਸਤੀਫੇ ਲੈਣ ਡਏ ਆ, ਜੇ ਕੱਲ ਨੂੰ ਉੱਧਰੋਂ ਸਮਨ ਜਾਰੀ ਹੋ ਗਏ ਤੇ ਫਿਰ ਉਹ ਆਪਣੇ ਉਹਦੇ ਤੋਂ ਅਸਤੀਫਾ ਦਿੰਦੇ ਜਾਂ ਨਹੀਂ ਦਿੰਦੇ ਤਾਂ ਸਮਾਂ ਦੱਸੂਗਾ। ਪਰ ਇਸ ਮਾਮਲੇ ਦੇ ਵਿੱਚ ਹਾਲ ਦੀ ਘੜੀ ਚਾਰ ਚਫੇਰਿਓਂ ਉਲਝਣਾ ਹੀ ਉਲਝਣਾ, ਕਿਸੇ ਪਾਸੇ ਕੋਈ ਗੱਲ ਸਾਫ਼ ਨਹੀਂ ਹੁੰਦੀ ਪਈ। ਪਰ ਆ ਜਿਹੜਾ ਅਮਰਪਾਲ ਮੋਨੀ ਨੇ ਅੱਜ ਨਵਾਂ ਸੱਪ ਕੱਢਿਆ, ਇਸ ਸੱਪ ਨੇ ਹਾਲੇ ਮੇਰੇ ਖਿਆਲ ਦੇ ਨਾਲ ਕਈਆਂ ਦੇ ਵਲਾਮੇ ਕੱਢਣੇ ਆ। ਜੀ ਜੀ। ਤੇ ਜਾਂਦੇ ਜਾਂਦੇ ਆਪਾਂ ਮਿੰਟੂ ਗੁਰਸਰੇ ਜੀ ਗੱਲ ਕਰ ਦਈਏ ਵੀ ਡੇਰੇਦਾਰ ਦੇ ਦੋਹਰੇ ਪਾਸਪੋਰਟ ਮਾਮਲੇ ਦੇ ਵਿੱਚ ਖੁਲਾਸਾ ਹੋਇਆ ਕਿ ਅੱਧੇ ਘੰਟੇ ਵਿੱਚ ਹੀ ਬਣਾ ਦਿੱਤਾ ਗਿਆ ਸੀ ਪਾਸਪੋਰਟ। ਬਿਲਕੁਲ ਜੀ, ਅੱਧੇ ਘੰਟੇ ਦੇ ਵਿੱਚ ਪਾਸਪੋਰਟ ਦੇ ਦਿੱਤਾ ਗਿਆ। ਤੇ ਕਮਾਲ ਦੀ ਗੱਲ ਤੇ ਇਹ ਆ ਕਿ ਜਿੱਦਣ ਇਹ ਪਾਸਪੋਰਟ ਇਹਨੂੰ ਦੇਣਾ ਸੀਗਾ, ਵਿਦੇਸ਼ ਮੰਤਰਾਲੇ ਨੇ ਯਾਨੀ ਫੋਰਨ ਮਿਨਿਸਟਰੀ ਨੇ ਅੰਬਾਲੇ ਦਾ ਜਿਹੜਾ ਪਾਸਪੋਰਟ ਦਫ਼ਤਰ ਸੀ ਉਹਦੇ ਵਿੱਚ ਟੈਲੀਫੋਨ ਲਾ ਕੇ ਆਖਿਆ ਕਿ ਅੱਜ ਸਾਰੇ ਜਾਣੇ ਵੇਲੇ ਨਾਲ ਜਾਗ ਜਾਇਓ, ਕਿਉਂਕਿ ਸੱਚੇ ਸੌਦੇ ਵਾਲੇ ਪਰਮ ਗੁਣੀ ਇਹ ਰਾਮ ਰਹੀਮ ਇਨਸਾਨ, ਮੈਨੂੰ ਤੇ ਇਹਦਾ ਲੰਮਾ ਨਾਂ ਨਹੀਂ ਆਉਂਦਾ, ਉਹ ਨਾਂ ਲੈ ਕੇ ਇਹਨਾਂ ਨੇ ਆਖਿਆ ਕਿ ਉਹ ਪਹੁੰਚ ਰਹੇ ਤੁਹਾਡੇ ਦਫ਼ਤਰ ਦੇ ਵਿੱਚ। ਕਮਾਲ ਦੀ ਗੱਲ ਆ ਕਿ ਉਹ ਅੱਧ ਨੀਂਦੇ 'ਚ ਜਾ ਕੇ 7 ਵਜੇ ਉੱਥੇ ਪਹੁੰਚ ਗਏ ਸੀ ਉਦੋਂ, ਕਿਉਂਕਿ ਉੱਥੇ ਭੀੜਾਂ ਪਹਿਲਾਂ ਹੀ ਜਮ੍ਹਾਂ ਹੋ ਚੁੱਕੀਆਂ ਸੀ। ਇਹਦੇ ਸ਼ਰਧਾਲੂ ਸੀ ਜਿਹੜੇ ਉੱਥੇ ਸ਼ਾਇਦ ਰਾਤ ਹੀ ਉੱਥੇ ਟਰਾਲੀਆਂ ਲੈ ਕੇ ਚਲੇ ਗਏ ਹੋਣ ਕਿ ਕੱਲ ਨੂੰ ਸਾਡੇ ਸਤਿਗੁਰ ਨੇ ਉੱਥੇ ਪਾਸਪੋਰਟ ਬਣਾਉਣਾ। 8 ਵਜੇ ਨੂੰ ਪਾਸਪੋਰਟ ਦਫ਼ਤਰ ਸੱਜ ਚੁੱਕਾ ਸੀਗਾ। 8 ਵਜੇ ਉਹ ਪਾਸਪੋਰਟ ਇਹਨੂੰ ਦਿੱਤਾ ਗਿਆ। ਕਾਇਦੇ ਦੇ ਮੁਤਾਬਕ ਜਿਹੜਾ ਪਾਸਪੋਰਟ ਦਫ਼ਤਰ ਹੈ ਉਹ 9 ਵਜੇ ਖੁੱਲਦਾ, ਯਾਨੀ ਇਹਦੇ ਲਈ 1 ਘੰਟਾ ਪਹਿਲਾਂ ਐਡਵਾਂਸ ਹੀ ਦਫ਼ਤਰ ਖੋਲ ਦਿੱਤਾ ਗਿਆ। ਹੋ ਸਕਦਾ ਕਿ ਜਿਹੜੇ ਉਹ ਪਾਸਪੋਰਟ ਦਫ਼ਤਰ ਦੇ ਵਿੱਚ ਕੰਮ ਕਰਦੇ ਸੀ ਕਾਮੇ ਮੁਲਾਜ਼ਮ ਅਧਿਕਾਰੀ, ਉਹਨਾਂ ਨੇ ਚਰਨ ਵੰਦਨਾ ਵੀ ਕੀਤੀ ਹੋਵੇ, ਕਹਿੰਦੇ ਹੋਣੇ ਕਿ ਤੁਹਾਡੇ ਚਰਨ ਪੈ ਗਏ, ਸਾਡਾ ਜਿਹੜਾ ਦਫ਼ਤਰ ਆ ਉਹ ਬਹੁਤ ਅੱਜ ਤੱਕ ਕਰਮਾਂ ਵਾਲਾ ਹੋ ਗਿਆ ਜੀ। ਦੂਜੇ ਪਾਸੇ ਜਿਹੜੇ ਇਹਦੇ ਪਾਸਪੋਰਟ ਦੋ ਆ, ਦੋਵਾਂ ਪਾਸਪੋਰਟਾਂ ਦੀਆਂ ਕਾਪੀਆਂ ਵੀ ਹੁਣ ਤੇ ਸੋਸ਼ਲ ਮੀਡੀਆ ਤੇ ਆ ਗਈਆਂ ਹੋਣੀਆਂ। ਇਹਨਾਂ ਦੋਵਾਂ ਪਾਸਪੋਰਟ ਦੀਆਂ ਕਾਪੀਆਂ ਨੂੰ ਜੇ ਗੌਰ ਦੇ ਨਾਲ ਦੇਖੀਏ, ਬੜੀਆਂ ਕਮਾਲ ਦੀਆਂ ਦੋ ਗੱਲਾਂ ਸਾਡੇ ਸਾਹਮਣੇ ਨਿਕਲ ਕੇ ਆਉਂਦੀਆਂ। ਪਹਿਲੀ ਇਹ ਕਿ ਜਿਹੜਾ 2015 ਚ ਇਹਦਾ ਪਾਸਪੋਰਟ ਬਣਿਆ ਵਾ ਉਹਦੇ ਤੇ ਇਹਨੇ ਹੈਕ ਪਾਇਆ ਹੋਇਆ ਜੀ। ਤੇ ਸਾਡੇ ਤੇ ਪਾਸਪੋਰਟ ਬਣੇ ਨਹੀਂ, ਜਿਨ੍ਹਾਂ ਦੇ ਬਣੇ ਆ ਤੁਹਾਨੂੰ ਪਤਾ ਹੋਣਾ ਕਿ ਪਾਸਪੋਰਟ ਦੀ ਜਿਹੜੀ ਫੋਟੋ ਆ ਉਹਦੇ ਤੇ ਕੋਈ ਟੋਪੀ ਨਹੀਂ ਲਾ ਸਕਦਾ, ਕੋਈ ਐਨਕ ਨਹੀਂ ਲਾ ਸਕਦਾ। ਇਹਨੇ ਹੈਕ ਪਾ ਕੇ ਤੇ ਫੋਟੋ ਖਿਚਾਈ ਹੋਈ ਆ, ਇਸ ਤਰ੍ਹਾਂ ਫੋਟੋ ਖਿਚਾਈ ਆ ਜਿਵੇਂ ਆਪਣੀ ਫਿਲਮ ਦਾ ਕੋਈ ਫੋਟੋ ਸੈਸ਼ਨ ਕਰਾਉਂਦਾ ਪਿਆ ਹੋਵੇ। ਫਿਰ ਜਿਹੜਾ ਦੂਜਾ 2017 ਚ ਇਹਦਾ ਪਾਸਪੋਰਟ ਬਣਦਾ, ਯਾਨੀ ਜਿਹੜਾ ਇਸੇ ਸਾਲ ਬਣਦਾ, ਉਹਦੇ ਵਿੱਚ ਇਹਦਾ ਨਾਮ ਕੀ ਆ, ਇਹਦੇ ਚ ਇਹਨੇ ਨਾਲ ਇਹ ਵਾਟੀ ਕੱਢ ਦਿੱਤੇ ਆ। ਪਾਸਪੋਰਟ ਤੇ ਨਾਮ ਲਿਖਿਆ ਨੇ ਸੰਤ ਗੁਰਮੀਤ ਰਾਮ ਰਹੀਮ ਸਿੰਘ ਇਨਸਾਨ, ਯਾਨੀ ਪਾਸਪੋਰਟ ਦਾ ਇੱਕ ਵਰਕਾ ਜਿਹਾ ਤੇ ਇਹਦੇ ਨਾਂ ਨਾਲ ਹੀ ਭਰ ਗਿਆ ਹੋਣਾ, ਜਦ ਹੋ ਸਕਦਾ ਦੂਜੇ ਪਾਸੇ ਵੀ ਚਲਾ ਗਿਆ ਹੋਵੇ। ਹੁਣ ਇੱਥੇ ਵੀ ਕਮਾਲ ਦੀ ਗੱਲ ਇਹ ਆ ਕਿ ਪਾਸਪੋਰਟ ਦੇ ਜਿਹੜੇ ਨੇਮ ਕਾਇਦੇ ਆ ਉਹ ਕਿਸੇ ਨੂੰ ਆਪਣੇ ਨਾਂ ਦੇ ਨਾਲ ਸੰਤ, ਡਾਕਟਰ, ਪ੍ਰੋਫੈਸਰ, ਇੰਜੀਨੀਅਰ ਇਹ ਸਾਰੀਆਂ ਚੀਜ਼ਾਂ ਨਹੀਂ ਲਾਉਣ ਦੀ ਇਜਾਜ਼ਤ ਦਿੰਦੇ, ਸਿਰਫ ਤੇ ਸਿਰਫ ਸਿੰਪਲ ਨਾਂ ਲਿਖਿਆ ਜਾਂਦਾ ਹੈ ਜੀ। ਹੁਣ ਇਹ ਸਭ ਕੁਛ ਕਿਵੇਂ ਹੋ ਰਿਹਾ ਸੀਗਾ? ਇੱਕ ਬੰਦੇ ਨੂੰ 2-2 ਪਾਸਪੋਰਟ, ਉਹ ਟੋਪੀ ਲਾ ਕੇ ਫੋਟੋ ਲਵਾ ਰਿਹਾ, ਉਹ ਆਪਣੇ ਨਾਂ ਦੇ ਨਾਲ ਪਤਾ ਨਹੀਂ ਕਿਆ ਇਨਸਾਨ ਫਲਾਂ ਟਮਕਾ ਉਹ ਚਿਮੜੀ ਫਿਰਦਾ। ਇਹ ਸਾਰਾ ਕੁਛ ਕਿਵੇਂ ਹੋ ਰਿਹਾ ਸੀਗਾ? ਹੁਣ ਕਹਿੰਦੇ ਆ ਜੀ ਕਿ ਫੋਰਨ ਮਿਨਿਸਟਰੀ ਨੇ ਜਾਂਚ ਦੇ ਹੁਕਮ ਦੇ ਦਿੱਤੇ ਆ, ਤੇ ਫੋਰਨ ਮਿਨਿਸਟਰੀ ਤੇ ਉਹੀ ਆ ਨਾ ਜਿਹਨੇ ਆਪਣੇ ਮੁਲਾਜ਼ਮ ਜਿਹੜੇ 1 ਘੰਟਾ ਪਹਿਲਾਂ ਤੋਰਤੇ ਸੀਗੇ ਕਿ ਜਾਓ ਬਾਬੇ ਦੀ ਸੇਵਾ 'ਚ ਹਾਜ਼ਰ ਹੋ ਜਾਓ। ਹੁਣ ਜਾਂਚ ਪੜਤਾਲ ਕਿਹੋ ਜਿਹੀ ਹੋਏਗੀ? ਜੇ ਤੇ ਹੁੰਦਾ ਕੋਈ ਹੁਣ ਆਮ ਬੰਦਾ ਤੇ ਰਗੜਿਆ ਹੀ ਜਾਣਾ ਸੀ, ਨਾਲ ਜਿਨ੍ਹਾਂ ਨੇ ਉਹ ਟੋਪੀ ਵਾਲੀ ਫੋਟੋ ਲਾਈ ਸੀਗੀ ਟੋਪੀ ਉਹਨਾਂ ਨੂੰ ਵੀ ਪੈ ਜਾਣੀ ਸੀ। ਪਰ ਹੁਣ ਕਿਉਂਕਿ ਇਹ ਖਾਸ ਬੰਦਾ ਇੱਥੇ ਸੰਭਲ ਕੇ ਕਦਮ ਚੁੱਕੇ ਜਾ ਰਹੇ ਆ। ਪਰ ਪਾਸਪੋਰਟ ਜਿਹੜੇ ਆ ਉਹ ਇਸ ਸਮੇਂ 2 ਆ। ਹੋ ਸਕਦਾ ਕਿ ਇਹ ਜਿਹੜੇ ਪਾਸਪੋਰਟ ਬਹੁਤੇ ਦੇਸ਼ਾਂ ਦਾ ਤਾਂ ਨਹੀਂ ਇਹਨੂੰ ਵੀਜ਼ਾ ਲਵਾ ਸਕੇ, ਪਰ ਜਿਹੜਾ ਰੋਹਤਕ ਵਾਲਾ ਵੀਜ਼ਾ ਲੱਗਿਆ ਸ਼ਾਇਦ ਇਸ ਵੀਜ਼ੇ 'ਚ ਥੋੜੇ ਜਿਹੇ ਦਿਨ ਦਾ ਹੋਰ ਵਾਧਾ ਕਰ ਦੇਣ। ਜੀ ਜੀ ਜੀ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਮਿੰਟੂ ਗੁਰਸਰੇ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ।
ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ, ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।